ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 13 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਅਤੇ ਸਰੋਤਿਓ, ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਅਮਰੀਕਾ ਦੇ ਵਿੱਚ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀਆਂ ਦੇਵਾਂਗੇ ਅਤੇ ਨਾਲ ਹੀ ਵਿਸ਼ਵ ਦੇ ਵਿੱਚ ਜੋ ਕੁਛ ਇੰਪੋਰਟੈਂਟ ਗਤੀਵਿਧੀਆਂ ਹੋ ਰਹੀਆਂ ਉਹ ਵੀ ਦੱਸਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ ਕੋਲ 3 ਬੈਂਕਟ ਹਾਲ ਨੇ। 200 ਤੋਂ 1200 ਜਾਣੇ ਦੀ ਕਪੈਸਿਟੀ ਦੇ ਇਹ ਪਾਰਟੀਆਂ ਤੁਸੀਂ ਉੱਥੇ ਕਰ ਸਕਦੇ ਹੋ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ। ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ ਅਤੇ ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਰੋਟੀ ਹੁੰਦੀ ਆ। ਅੱਜ ਹੀ ਆਪਣੀ ਪਾਰਟੀ ਨੂੰ ਬੁੱਕ ਕਰਨ ਦੇ ਲਈ ਇਹਨਾਂ ਨੂੰ ਕਾਲ ਕਰੋ 707 474 7003 707474 7003 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ, 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਜੋ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕਹਿਰ ਜਿਹੜਾ ਵਰ ਰਿਹਾ ਆ ਉਹ ਅਜੇ ਰੁਕਣੇ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਤੱਕ ਦੇ ਕੈਲੀਫੋਰਨੀਆ ਇਤਿਹਾਸ ਦੇ ਵਿੱਚ ਸਭ ਤੋਂ ਘਾਤਕ ਅੱਗ ਜਿਹੜੀ ਆ ਇਹ ਬਣੀ ਹੋਈ ਆ, ਖਾਸ ਕਰਕੇ ਜਿਹੜੀ ਕੈਂਪ ਫਾਇਰ ਬਿਊਟ ਕਾਉਂਟੀ ਦੇ ਵਿੱਚ ਲੱਗੀ ਹੋਈ ਆ। ਜੀ ਬਿਲਕੁਲ। ਹੁਣ ਤੱਕ 42 ਮੌਤਾਂ ਜਿਹੜੀਆਂ ਆ ਇਸ ਵਾਈਲਡ ਫਾਇਰ ਜਿਹੜੀ ਆ ਨਾਰਦਰਨ ਕੈਲੀਫੋਰਨੀਆ 'ਚ ਹੋਈ ਹੈਗੀ ਆ, ਬਿਊਟ ਕਾਉਂਟੀ 'ਚ ਉਹਦੇ ਵਿੱਚ ਹੋ ਚੁੱਕੀਆਂ ਆ। ਅਤੇ ਸਦਰਨ ਕੈਲੀਫੋਰਨੀਆ ਵਿੱਚ ਵੀ ਮਲਬੂ ਵਿੱਚ ਕਾਫੀ ਜਿਹੜੇ $1 ਮਿਲੀਅਨ ਹੋਮਸ ਆ ਉਹ ਸੜ ਕੇ ਸੁਆਹ ਹੋ ਗਏ ਆ। ਇੱਥੇ ਜਿਹੜੇ ਆ 6500 ਦੇ ਕਰੀਬ ਜਿਹੜੀਆਂ ਆ ਘਰਾਂ ਨੂੰ ਅੱਗ ਲੱਗ ਚੁੱਕੀ ਆ, ਸੜਕੇ ਸੁਆਹ ਹੋ ਗਏ ਆ। 260 ਦੇ ਕਰੀਬ ਕਮਰਸ਼ੀਅਲ ਬਿਲਡਿੰਗਾਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ। ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਜਿਹੜਾ ਕੈਂਪ ਫਾਇਰ ਆ ਬਿਊਟ ਕਾਉਂਟੀ ਲਗਭਗ 80 ਮੀਲ ਨਾਰਥ ਆਫ ਸੈਕਰਾਮੈਂਟੋ ਆ, ਯੂਬਾ ਸਿਟੀ ਦੇ ਲਾਗੇ ਆ, ਗ੍ਰੀਡਲੀ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹੈਗੇ ਆ। 1,25,000 ਏਕੜ ਹੁਣ ਤੱਕ ਸੜ ਕੇ ਸੁਆਹ ਹੋ ਗਏ ਆ। 30% ਹੀ ਸਿਰਫ ਜਿਹੜੀ ਆ ਅੱਗ ਉਹ ਹੁਣ ਤੱਕ ਉਹਦੇ 'ਤੇ ਕਾਬੂ ਪਾਇਆ ਗਿਆ ਹੈ। ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਅਤੇ ਫਾਇਰ ਪ੍ਰੋਟੈਕਸ਼ਨ ਵੱਲੋਂ ਦੱਸਿਆ ਗਿਆ ਆ। ਜੀ ਬਿਲਕੁਲ। ਅਜੇ ਵੀ ਕਈ 100 ਲੋਕ ਜਿਹੜੇ ਆ ਉਹ ਲਾਪਤਾ ਨੇ ਅਤੇ ਜਿਹੜੇ ਇਸ ਟਾਈਮ ਪ੍ਰਸ਼ਾਸਨ ਦੇ ਮੂਹਰੇ, ਹਰਜੋਤ ਸਿੰਘ ਜੀ, ਸਭ ਤੋਂ ਵੱਡਾ ਜਿਹੜਾ ਸਵਾਲ ਇਹੀ ਆ ਵੀ ਜਿਹੜੇ ਗਵਾਚੇ ਲੋਕ ਆ ਉਹਨਾਂ ਦੀ ਭਾਲ ਕਿਸ ਤਰੀਕੇ ਨਾਲ ਕਰਨੀ ਆ। ਇਸ ਟਾਈਮ ਜਿਹੜੀਆਂ ਪ੍ਰਸ਼ਾਸਨ ਆ ਉਹ ਟਰਾਈ ਕਰ ਰਿਹਾ ਨਵੇਂ ਤੋਂ ਨਵੇਂ ਜਿਹੜੇ ਆ ਤਰੀਕੇ ਅਪਣਾ ਕੇ, ਜਿਹੜੇ ਵੀ ਕੋਈ ਉਹਨਾਂ ਨੂੰ ਰਿਮੇਨਸ ਲੱਭ ਰਹੇ ਆ, ਕਹਿ ਲਓ ਵੀ ਹੱਡੀਆਂ ਵਗੈਰਾ ਜਿਹੜੀਆਂ ਲੱਭ ਰਹੀਆਂ, ਵੀ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੀ ਜਾਂਚ ਕਰਕੇ ਪਤਾ ਲੱਗੇ, ਕਿਉਂਕਿ ਪਰਿਵਾਰਾਂ ਦੇ ਵਿੱਚ ਬਹੁਤ ਔਖਾ ਸਮਾਂ ਇਹ ਹੈਗਾ ਆ। ਜਿਹੜੇ ਜਿਹੜੇ ਨਜ਼ਦੀਕੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਜਿਹੜੇ ਅਜੇ ਲੱਭ ਰਹੇ ਨੇ ਅਤੇ ਉਹਨਾਂ ਨੇ ਵਿਸ਼ੇਸ਼ ਜਿਹੜੇ ਡੋਗਸ ਉਹ ਮੰਗਾਏ ਨੇ। ਆਪਣੇ ਜਿਹੜੇ ਕਾਰਨਰ ਆਫਿਸ ਵਾਲੇ ਆ ਉਹਨਾਂ ਦੇ ਇੰਪਲੋਈ ਉਹਨਾਂ ਨੇ ਜ਼ਿਆਦਾ ਜਿਹੜੇ ਇਸ ਟਾਈਮ ਇਹਨਾਂ ਇਲਾਕਿਆਂ ਦੇ ਵਿੱਚ ਲਾਏ ਹੋਏ ਨੇ ਇਹਨਾਂ ਰਿਮੇਨਸ ਨੂੰ ਲੱਭਣ ਦੇ ਲਈ। ਅਤੇ ਕਹਿੰਦੇ ਵਿਸ਼ੇਸ਼ ਮਸ਼ੀਨਾਂ ਜਿਹੜੀਆਂ ਮੰਗਾਈਆਂ ਜਾ ਰਹੀਆਂ ਨੇ, ਜਿਹੜੇ ਜਲਦੀ DNA ਟੈਸਟ ਦੇ ਰਿਜ਼ਲਟ ਜਿਹੜੇ ਆ ਉਹ ਦੱਸ ਸਕਣ। ਸੋ ਇਹ ਜਿਹੜਾ ਆਂਕੜਾ ਆ, ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਲੱਗੇ ਹੋਏ ਨੇ, ਇਹਦਾ ਮਤਲਬ ਇਹ ਆਂਕੜਾ ਕਾਫੀ ਉੱਤੇ ਤੱਕ ਜਿਹੜਾ ਆ ਉਹ ਜਾ ਸਕਦਾ ਆ। ਆਲਰੇਡੀ ਜਿੱਦਾਂ 42 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਅਧਿਕਾਰਤ ਤੌਰ 'ਤੇ ਹੋਈ ਆ, ਇਹ ਆਂਕੜਾ ਉਸ ਤੋਂ ਕਿਤੇ ਅੱਗੇ ਜਿਹੜਾ ਵਧਣ ਦੀਆਂ ਕਿਆਸ ਰਹੀਆਂ ਨੇ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਆ। ਕਿਉਂਕਿ 200 ਤੋਂ ਵੱਧ ਲੋਕ ਜਿਹੜੇ ਹਜੇ ਵੀ ਮਿਸਿੰਗ ਹੈਗੇ ਆ। ਇਕੱਲੇ ਸੋਮਵਾਰ ਨੂੰ ਹੀ 13 ਲੋਕਾਂ ਦੀਆਂ ਜਿਹੜੇ ਆ ਰਿਮੇਨਸ ਆ ਉਹ ਲੱਭੇ ਗਏ ਹੈਗੇ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਉਹਨਾਂ ਨੇ ਸਪੈਸ਼ਲ ਡੋਗਸ, ਕੈਡਾਵਰ ਡੋਗਸ ਜਿਹਨਾਂ ਨੂੰ ਕਹਿੰਦੇ ਆ, ਉਹ ਲੈ ਕੇ ਆਏ ਹੈਗੇ ਆ, ਜਿਹੜੇ ਕਿ ਹਿਊਮਨ ਰਿਮੇਨਸ ਨੂੰ ਜਿਹੜੇ ਰਿਕੋਗਨਾਈਜ਼ ਕਰ ਲੈਂਦੇ ਹੈਗੇ ਆ
ਇਹ ਦੋ ਜਿਹੜੀਆਂ ਉਹਨੀ ਜਿਹੜੀਆਂ ਮੂਵੇਬਲ ਮੋਰਗ ਜਿਹੜੀਆਂ ਲਿਆਂਦੀਆਂ ਹੈਗੀਆਂ ਜਿਹਦੇ ਵਿੱਚ ਰਿਮੇਨਸ ਰੱਖ ਸਕਦੇ ਆ, ਅਤੇ ਹੁਣ ਤੱਕ 50,000 ਤੋਂ ਵੱਧ ਲੋਕ ਇਸ ਏਰੀਏ ਨੂੰ ਛੱਡ ਚੁੱਕੇ ਹੈਗੇ ਆ। ਸੋ ਬਹੁਤ ਹੀ ਕਹਿੰਦੇ ਵੀ ਮੇਜਰ ਅੱਗ ਇਹ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਸਾਬਤ ਹੋਈ ਹੈਗੀ ਆ। ਬੂਸਲੇ ਫਾਇਰ ਜਿਹੜੀ ਆ ਸਾਊਥ, ਉਹਦੇ 'ਚ 96,314 ਏਕੜ ਉਹਦੇ 'ਚ ਸੜੇ ਆ, ਜਿਹੜੇ 35% ਜਿਹੜੀ ਆ ਉਹ ਕੰਟੇਨ ਹੋਈ ਆ। ਵੂਲਸੇ ਫਾਇਰ ਦੇ ਵਿੱਚ 435 ਬਿਲਡਿੰਗਾਂ ਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ 3600 ਫਾਇਰ ਫਾਈਟਰ ਜਿਹੜੇ ਆ ਉਹ ਵੂਲਸੇ ਫਾਇਰ ਜਿਹੜੀ ਆ ਉੱਥੇ ਲੱਗੇ ਹੋਏ ਆ, ਇਹ ਲਾਸ ਐਂਜਲਸ ਵਾਲੀ ਸਾਈਡ ਦੇ ਉੱਤੇ। ਸੋ ਦੋਨੋਂ ਸਾਈਡਾਂ ਦੇ ਉੱਤੇ ਜਿਹੜਾ ਅੱਗ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਤਬਾਹੀ ਮਚਾਈ ਹੋਈ ਹੈਗੀ ਆ। ਬਿਲਕੁਲ ਚੌਂਸ਼ ਫੇਰੇ ਇਸ ਟਾਈਮ ਸਿਚੁਏਸ਼ਨ ਬੈਡ ਬਣੀ ਹੋਈ ਆ। ਸੋ ਇਹਨਾਂ ਦੀ ਮਦਦ ਦੇ ਲਈ ਜਿਹੜੇ ਲੋਕ ਆ ਦੂਰੋਂ ਨੇੜਿਓਂ ਜਿਹੜੇ ਰਾਹਤ ਸਮੱਗਰੀਆਂ ਜਿਹੜੀਆਂ ਇਹਨਾਂ ਤੱਕ ਜਿਹੜੇ ਪਹੁੰਚਾ ਰਹੇ ਨੇ, ਇਹ ਜਿਹੜੇ ਬਹੁਤੀਆਂ ਮੌਤਾਂ ਤੇ ਉਹ ਸਾਰਾ ਕੁਛ ਹਰਜੋਤ ਸਿੰਘ ਜੀ ਜਿਹੜਾ ਆ ਰਹੇ ਆਂਕੜੇ, ਇਹ ਪੈਰਾਡਾਈਸ ਟਾਊਨ ਦੇ ਵਿੱਚੋਂ ਅਤੇ ਉਸ ਦੇ ਇਰਦ ਗਿਰਦ ਦੇ ਇਲਾਕੇ ਦੇ ਵਿੱਚੋਂ ਆ। ਸੋ ਜਿੱਦਾਂ ਤੁਸੀਂ ਵੀ ਦੱਸ ਰਹੇ ਸੀ ਵੀ ਜੇ ਕਿਤੇ ਰਾਤ ਨੂੰ ਇਹ ਅੱਗ ਲੱਗੀ ਹੁੰਦੀ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੋ ਜਾਣੀ ਸੀ, ਕਿਉਂਕਿ ਕਈ ਲੋਕ ਜਿਹੜੇ ਉਹ ਸੁੱਤੇ ਹੀ ਰਹਿ ਜਾਣੇ ਸੀ। ਇਸ ਟਾਈਮ ਉੱਥੇ ਜਿਹੜੀ ਏਅਰ ਕੁਆਲਿਟੀ ਆ ਬਹੁਤ ਹੀ ਬੱਤਰ ਜਿਹੜੀ ਇਸ ਟਾਈਮ ਚੱਲ ਰਹੀ ਆ ਕਈ ਥਾਵਾਂ 'ਤੇ, ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਜਿੱਦਾਂ ਚੀਕੋ ਵਾਲਾ ਪਾਸਾ ਆ, ਸੈਕਰਾਮੈਂਟੋ ਵਾਲੇ ਪਾਸੇ ਆ, ਕਿਉਂਕਿ ਧੂੰਆਂ ਬਹੁਤ ਜਿਹੜਾ ਉੱਡ ਕੇ ਆਪਣੇ ਬੇ ਏਰੀਏ ਵਿੱਚ ਵੀ ਆਪਾਂ ਉਸ ਧੂੰਏ ਨੂੰ ਜਿਹੜਾ ਸੁੰਘ ਸਕਦੇ ਹਾਂ, ਇੱਥੇ ਦਿਖਦਾ ਵੀ ਆ ਅਤੇ ਸੁੰਘ ਵੀ ਸਕਦੇ ਹਾਂ, ਉਹ ਸਾਰਾ ਕੁਛ ਆਇਆ ਹੋਇਆ ਆ। ਅਤੇ ਬਹੁਤ ਸਾਰੇ ਜਿਹੜੇ ਮਾਸਕ ਹੁੰਦੇ ਆ ਹਰਜੋਤ ਸਿੰਘ ਜੀ, ਉਹ ਇਸ ਟਾਈਮ ਉਹਨਾਂ ਦੀ ਵਿਕਰੀ ਜਿਹੜੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਹੋਈ ਆ ਵੀ ਜਿਹੜਾ ਸਾਹ ਆ ਲੋਕਾਂ ਨੂੰ ਠੀਕ ਆਵੇ। ਇੱਥੇ ਬਹੁਤ ਸਾਰੇ ਲੋਕਾਂ ਨੂੰ ਅਸਥਮੇ ਦੀ, ਸਾਹ ਦੀ ਜਿਹੜੀਆਂ ਆ ਬਿਮਾਰੀਆਂ ਤੋਂ ਪੀੜਤ ਵੀ ਹੈਗੇ ਨੇ। ਸੋ ਇਹ ਸਿਚੁਏਸ਼ਨ ਕਾਫੀ ਓਵਰਆਲ ਇਸ ਅੱਗ ਦੇ ਕਰਕੇ ਜਿਹੜੀ ਬਣੀ ਪਈ ਆ। ਦੇਖੋ ਆਲਰੇਡੀ ਇਸ ਸਾਲ ਦੇ ਵਿੱਚ ਕਿੰਨੀ ਭਿਆਨਕ ਅੱਗ ਜਿਹੜੀ ਹੈ ਰੈਡਿੰਗ ਵਾਲੇ ਪਾਸੇ ਲੱਗੀ ਸੀ, ਉਸ ਤੋਂ ਬਾਅਦ 'ਚ ਮੈਂਡੋਸਿਨੋ ਕਾਊਂਟੀ ਦੇ ਵਿੱਚ ਜਿਹੜੀ ਲੱਗੀ ਸੀ, ਉਸ ਤੋਂ ਪਿਛਲੇ ਸਾਲ ਨਾਪਾ ਦੇ ਵਿੱਚ ਜਿਹੜੀ ਉਹ ਲੱਗੀ ਸੀਗੀ। ਸੋ ਇਹ ਲਗਾਤਾਰ ਅੱਗਾਂ ਦਾ ਸਿਲਸਿਲਾ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹ ਰੁਕ ਨਹੀਂ ਰਿਹਾ। ਮੀਂਹ ਵੀ ਜਿਹੜੇ ਇਸ ਵਾਰੀ ਜਿਹੜੇ ਆ ਬਿਲਕੁਲ ਹਾਲ ਦੀ ਘੜੀ ਜਿਹੜੀ ਸ਼ੁਰੂਆਤ ਨਹੀਂ ਹੋਈ। ਅਗਲੇ ਹਫਤੇ ਮੇ ਵੀ ਕਹਿ ਰਹੇ ਆ ਵੀ ਸ਼ਾਇਦ ਪੈ ਜਾਣ, ਪਰ ਕਾਫੀ ਜਿਹੜੀ ਲੇਟ ਹੋਏ ਆ, ਜਿਸ ਕਰਕੇ ਜਿੰਨੀ ਵੀ ਵੈਜੀਟੇਸ਼ਨ ਸੀ, ਘਾਹ ਫੂਸ ਆ, ਉਹ ਪੂਰੀ ਤਰ੍ਹਾਂ ਸੁੱਕਿਆ ਪਿਆ। ਇੱਕ ਹਿਸਾਬ ਨਾਲ ਖੜਾ ਬਰੂਦ ਹੀ ਆ ਵੀ ਇੱਕ ਚੰਗਿਆੜੀ ਦੀ ਲੋੜ ਆ, ਉੱਤੋਂ ਹਵਾਵਾਂ ਤੇਜ਼, ਅਤੇ ਫਿਰ ਇਹ ਭਾਂਬੜ ਜਿਹੜੇ ਆ ਮੱਚਦੇ ਨੇ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਉਹਨਾਂ ਨੇ ਇਸ਼ੂ ਵੀ ਕੀਤੇ ਹੈਗੇ ਫਾਇਰ ਡਿਪਾਰਟਮੈਂਟ ਨੇ, ਪ੍ਰੀਕਾਸ਼ਨਸ ਵੀ ਤੁਹਾਨੂੰ ਕੀ ਰੱਖਣੀਆਂ ਚਾਹੀਦੀਆਂ ਤੁਹਾਡੇ ਘਰਾਂ ਦੇ ਉੱਤੇ। ਜੇ ਵੁੱਡ ਸ਼ੇਕ ਦੀ ਰੂਫ ਆ ਉਹ ਤੁਹਾਨੂੰ ਚੇਂਜ ਕਰਨੀ ਚਾਹੀਦੀ ਆ, ਕਿਉਂਕਿ ਹਜੇ ਵੀ ਕੈਲੀਫੋਰਨੀਆ 'ਚ ਬਹੁਤ ਸਾਰੇ ਘਰ ਆ ਜਿਨ੍ਹਾਂ ਦੇ ਉੱਤੇ ਲੱਕੜੀ ਦੀ ਰੂਫ ਹੈਗੀ ਆ, ਉੱਥੇ ਕੰਪੋਜੀਸ਼ਨ ਜਾਂ ਟਾਈਲ ਜਾਂ ਹੋਰ ਇੱਦਾਂ ਦੀ ਚੇਂਜ ਕਰਨੀ ਚਾਹੀਦੀ। 30 ਫੁੱਟ ਤੋਂ ਵੱਧ ਤੁਹਾਡੇ ਘਰ ਦੇ ਆਲੇ ਦੁਆਲਿਓਂ ਜਿਹੜੇ ਆ ਵੈਜੀਟੇਸ਼ਨ ਦੂਰ ਹੋਣੀ ਚਾਹੀਦੀ ਆ, ਟਰੀਜ਼ ਵਗੈਰਾ, ਖਾਸ ਕਰਕੇ ਜਿਹੜੇ ਸੁੱਕੇ ਹੋਏ ਟਰੀ ਹੈਗੇ ਆ। ਸੋ ਐਨੀਮਲਸ ਦਾ ਵੀ ਤੁਹਾਨੂੰ ਜਿਹੜਾ ਹੈਗਾ ਆ ਪਹਿਲਾਂ ਹੀ ਪਲਾਨ ਕਰਕੇ ਰੱਖਣਾ ਚਾਹੀਦਾ ਵੀ ਰੱਬ ਨਾ ਕਰੇ ਇੱਦਾਂ ਕੁਛ ਹੋ ਜਾਏ ਫਿਰ ਕੀ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜਿਹੜੇ ਐਨੀਮਲਸ ਆ ਉਹ ਮਾਰੇ ਗਏ ਹੈਗੇ। ਐਮਰਜੈਂਸੀ ਕਿੱਟ ਬੜੀ ਜ਼ਰੂਰੀ ਹੈਗੀ ਆ ਤੁਹਾਡੇ ਵਹੀਕਲ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਵੀ ਲਗਭਗ ਸਾਰੀ ਤੁਹਾਡੀ ਕੋਈ ਦਵਾਈ ਆ, ਕਿਸੇ ਦੀ ਪਾਣੀ ਆ, ਜਾਂ 2 ਕੁ ਦਿਨਾਂ ਦਾ ਰਾਸ਼ਨ ਆ, ਉਹ ਤੁਹਾਡੇ ਕੋਲ ਹੋਣਾ, ਟੋਇਲਟਰੀ ਆ, ਔਰ ਇੱਦਾਂ ਦਾ ਜਿਹੜਾ ਹੋਣਾ ਬਹੁਤ ਜ਼ਰੂਰੀ ਹੈਗਾ। 30 ਫੁੱਟ ਤੋਂ ਵੱਧ ਦਾ ਏਰੀਆ ਟੋਟਲੀ ਤੁਹਾਡੇ ਘਰਾਂ ਤੋਂ ਕਲੀਨ ਹੋਣਾ ਚਾਹੀਦਾ। ਸੋ ਕਈ ਕਹਿੰਦੇ ਜਿਹੜੇ 30 ਫੁੱਟ ਤੋਂ 100 ਫੁੱਟ ਤੱਕ ਕਲੀਨ ਸੀ ਉਹ ਘਰ ਬਚ ਵੀ ਗਏ ਆ, ਜਿਨ੍ਹਾਂ ਦੀਆਂ ਰੂਫਸ ਵੁੱਡ ਦੀਆਂ ਨਹੀਂ ਸੀਗੀਆਂ। 4 ਇੰਚ ਤੋਂ ਵੱਧ ਤੁਹਾਡੇ ਘਰ ਦਾ ਜਿਹੜਾ ਘਾਹ ਆ ਉਹ ਨਹੀਂ ਹੋਣਾ ਚਾਹੀਦਾ ਹੈਗਾ। ਟਰੀਜ਼ ਜਿਹੜੇ ਆ ਟ੍ਰਿਮ ਹੋਣੇ ਚਾਹੀਦੇ ਆ, ਲੋਅਰ ਬ੍ਰਾਂਚਸ ਜਿਹੜੀਆਂ ਤੁਹਾਡੇ ਘਰ ਨੂੰ ਹਿੱਟ ਕਰਦੀਆਂ ਹੈਗੀਆਂ, ਕਿਉਂਕਿ ਇਸ ਏਰੀਏ ਦੇ ਵਿੱਚ ਟਰੀ ਬਹੁਤ ਜ਼ਿਆਦਾ ਆ, ਲੰਮੇ ਟਰੀ ਹੈਗੇ ਆ, ਅਤੇ ਜਿਹੜੀ ਆ ਉਹਨਾਂ ਦੀ ਪ੍ਰੂਨਿੰਗ ਜਾਂ ਉਹਨਾਂ ਨੂੰ ਕੱਟ ਕੇ ਰੱਖਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਘਰਾਂ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਬੜੇ ਜ਼ਰੂਰੀ ਹੈਗੇ ਆ, 2 ਤੁਹਾਡੇ ਘਰ ਦੇ ਵਿੱਚ ਬਹੁਤ ਜ਼ਰੂਰੀ ਆ, ਕਿਉਂਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਕਰਦੀ ਨਹੀਂ, ਪਰ ਆਪਣੇ ਬੰਦੇ ਢਿੱਲ ਬਹੁਤ ਕਰ ਜਾਂਦੇ ਆ, ਬਹੁਤੇ ਰੱਖਦੇ ਨਹੀਂ ਹੈਗੇ। ਵਹੀਕਲ ਦਾ ਕਹਿੰਦੇ ਵੀ ਬਹੁਤ ਜ਼ਰੂਰੀ ਆ ਮੇਨਟੇਨ ਕਰਨਾ।
ਕਿਉਂਕਿ ਤੁਹਾਡੀ ਵਹੀਕਲ ਚੱਲਦੀ ਹੋਣੀ ਚਾਹੀਦੀ ਆ, ਰੱਬ ਨਾ ਕਰੇ ਕੋਈ ਐਮਰਜੈਂਸੀ ਪੈ ਜਾਂਦੀ ਆ, ਗੈਸ 'ਚ ਉਹ ਫੁੱਲ ਹੋਣੀ ਚਾਹੀਦੀ ਆ, ਟਾਇਰ ਵਗੈਰਾ ਘੱਟੋ ਘੱਟ ਘਰ 'ਚ ਇੱਕ ਕਾਰ ਇੱਦਾਂ ਦੀ ਹੋਣੀ ਚਾਹੀਦੀ ਆ ਵੀ ਜਿਹੜੀ ਐਮਰਜੈਂਸੀ ਜਾਣ ਲਈ ਤੁਹਾਨੂੰ 100-200 ਮੀਲ ਤੱਕ ਉਹ ਗੈਸ ਵੀ ਫਿਲ ਹੋਵੇ, ਟਾਇਰ ਸਾਰਾ ਕੁਛ ਉਹਦੀ ਮੇਨਟੇਨੈਂਸ ਗੁੱਡ ਹੋਈ ਹੋਵੇ। ਨਹੀਂ ਤਾਂ ਫਿਰ ਰਸਤੇ ਜੇ ਖੜ ਗਈ ਤਾਂ ਫਿਰ ਦੇਖੋ ਇੱਕ ਪਿੱਛੇ ਜਿਹੇ 3 ਕੁ ਦਿਨ ਹੀ ਹੋਏ ਆ, ਇੱਕ ਕਾਰ ਦੇ ਵਿੱਚੋਂ 5 ਜਣਿਆਂ ਦੀ ਜਿਹੜੀ ਆ ਉਹ ਉਹਨਾਂ ਦੇ ਰਿਮੇਨਸ ਲੱਭੇ ਆ ਵੀ ਉੱਥੇ ਹੀ ਉਹ ਸੜ ਗਏ ਹੈਗੇ ਰਹਿ ਗਏ ਸੀ ਜੀ। ਬਿਲਕੁਲ। ਸੋ ਇਹ ਬਹੁਤ ਹੀ ਜਿਹੜੀ ਆ ਮੰਦਭਾਗੀ ਖਬਰ ਆ। ਸੋ ਇਸ ਦੇ ਉੱਤੇ ਜਿੰਨੀਆਂ ਵੀ ਅਪਡੇਟਸ ਹੋਰ ਹੋਣਗੀਆਂ ਆਪਾਂ ਤੁਹਾਨੂੰ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਆ ਉਹ ਤੁਹਾਨੂੰ ਦੱਸਦੇ ਜਾਵਾਂਗੇ। ਬਾਕੀ ਰਾਹਤ ਸਮੱਗਰੀ ਜਿਹੜੀ ਆਪਣੀ ਕਮਿਊਨਿਟੀ ਵੱਲੋਂ ਲਗਾਤਾਰ ਜਿਹੜੀ ਉੱਧਰ ਨੂੰ ਭੇਜੀ ਜਾ ਰਹੀ ਆ। ਸੋ ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀ, ਰਾਈਟ ਨਾਓ ਉਹ ਫੂਡ ਦੀ ਜਿਹੜੀ ਰਾਹਤ ਸਮੱਗਰੀ ਉਹ ਨਹੀਂ ਇਕੱਤਰ ਕਰ ਰਹੇ। ਜੇ ਤੁਸੀਂ ਕੋਈ ਮਦਦ ਕਰਨੀ ਆ ਨਵੇਂ ਕੱਪੜਿਆਂ ਦੇ ਨਾਲ, ਵਾਰਮ ਕਲੋਥਸ, ਕਿਉਂਕਿ ਠੰਡ ਦਾ ਜਿਹੜਾ ਇਸ ਟਾਈਮ ਸੀਜ਼ਨ ਆ ਉਸ ਦੇ ਨਾਲ ਉਹ ਜਿਹੇ ਟਾਵਲਸ ਵਗੈਰਾ ਅਤੇ ਹੋਰ ਜਿਹੜੀ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹ ਤੁਸੀਂ ਉੱਥੇ ਜਿਹੜੀਆਂ ਉਹ ਪਹੁੰਚਾ ਸਕਦੇ ਹੋ। ਇੱਕ ਵਾਰੀ ਕਨਫਰਮ ਵੀ ਤੁਸੀਂ ਕਰ ਸਕਦੇ ਹੋ। ਸਾਰੇ ਗੁਰੂ ਘਰ ਯੂਬਾ ਸਿਟੀ ਇਲਾਕੇ ਵਾਲੇ, ਹੋਰ ਕਈਆਂ ਨੇ, ਕੱਲ੍ਹ ਇੱਕ ਸਾਡੇ ਕਾਲਰ ਆ ਗੁਰਦੇਵ ਜਿਹੜੇ ਗਿੱਲ, ਉਹ ਕਹਿੰਦੇ ਵੀ ਮੇਰੇ 2 ਘਰ ਹੈਗੇ ਨੇ ਸੈਕਰਾਮੈਂਟੋ 'ਚ ਯੂਬਾ ਸਿਟੀ ਦੇ ਵਿੱਚ, ਜੇ ਕਿਸੇ ਨੂੰ ਉੱਥੇ ਰਹਿਣ ਦੇ ਲਈ ਥਾਂ ਚਾਹੀਦੀ ਆ ਜਿਹੜੇ ਵੀ ਪੀੜਤ ਨੂੰ, ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਸੋ ਦਰਿਆ ਦੇ ਲਈ ਜਿਹੜੀ ਆ ਬਹੁਤ ਆਪਣੇ ਜਿਹੜੇ ਲੋਕਾਂ ਦੇ ਵਿੱਚ ਹੈਗੀ, ਬਹੁਤ ਇੱਕ ਚੰਗੀ ਗੱਲ ਹੈਗੀ ਆ। ਇੱਕ ਕੱਲ੍ਹ ਸਾਡੇ ਚੀਕੋ ਤੋਂ ਇੱਕ ਵੀਰ ਦੀ ਕਾਲ ਆਈ ਸੀ, ਉਹ ਗੈਸ ਸਟੇਸ਼ਨ 'ਤੇ ਗੱਲ ਕਰਦਾ, ਸਰਕਲ K76 ਕਾਰਨਰ ਆਫ ਈਸਟ ਐਵਨਿਊ। ਉਹਨਾਂ ਨੇ ਦੱਸਿਆ ਸੀ, ਕਹਿੰਦਾ ਵੀ ਉਹ ਪੀੜਤਾਂ ਦੇ ਲਈ ਰੋਜ਼ਾਨਾ ਜਿਹੜੀ ਆ ਕੌਫੀ ਫਰੀ ਜਿਹੜੀ ਆ ਡੋਨਟ ਕੌਫੀ ਜਿਹੜੀ ਉਹਨਾਂ ਨੇ ਉੱਥੇ ਫਰੀ ਚੀਕੋ ਦੇ ਵਿੱਚ ਜਿਹੜੇ ਉੱਥੇ ਲਾਏ ਹੋਏ ਆ। ਸੋ ਅਸੀਂ ਉਹਨਾਂ ਦਾ ਵੀ ਜਿਹੜਾ ਧੰਨਵਾਦ ਕਰਦੇ ਹਾਂ। ਓਂਕਾਰ ਸਿੰਘ ਉਹ ਨਾਂ ਦੱਸਦੇ ਆਪਣਾ, ਉਸ ਸਰਕਲ K76 ਹੈਗਾ, ਕਾਰਨਰ ਆਫ ਈਸਟ ਐਵਨਿਊ ਦੇ ਉੱਤੇ ਉਹਨਾਂ ਨੇ ਉੱਥੇ ਜਿਹੜੀ ਆ ਫਰੀ ਕੌਫੀ ਡੋਨਟਸ ਜਿਹੜੇ ਆ ਪੀੜਤਾਂ ਦੇ ਲਈ ਉੱਥੇ ਲਾਈ ਹੋਈ ਆ ਜੀ। ਸੋ ਬਹੁਤ ਵਧੀਆ ਹੈ ਜਿਹੜੇ ਸੇਵਾ ਕਰ ਰਹੇ। ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਸੇਵਾ ਕਰ ਰਹੀਆਂ। ਯੂਬਾ ਸਿਟੀ ਦੇ ਲਗਭਗ ਸਾਰੇ ਗੁਰੂ ਘਰ, ਟਿਆਰਾ ਮੁੰਨਾ ਅਤੇ ਬੋਗ ਰੋਡ, ਇਸੇ ਤਰ੍ਹਾਂ ਜਿਹੜਾ ਭਗਤ ਰਵਿਦਾਸ ਜੀ ਦਾ ਗੁਰੂ ਘਰ ਹੈਗਾ ਆ, ਸਾਰੇ ਜਿਹੜੇ ਉਹ ਉੱਥੇ ਰਹਿਣ ਦੇ ਲਈ ਪ੍ਰਬੰਧ ਕੀਤਾ ਗਿਆ। ਜੇ ਕੋਈ ਵੀ ਜਾਣ ਪਛਾਣ ਵਾਲਾ ਆ ਜਾਂ ਕਿਸੇ ਨੂੰ ਜ਼ਰੂਰਤ ਆ, ਕੋਈ ਰਹਿਣਾ ਚਾਹੁੰਦਾ ਹੈ ਅਤੇ ਉਹ ਉਹਨਾਂ ਨੂੰ ਕੰਟੈਕਟ ਕਰ ਸਕਦਾ ਹੈਗਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਇਲੈਕਸ਼ਨ ਦਾ ਹਜੇ ਰੌਲਾ ਰੱਪਾ ਆ, ਫਲੋਰੀਡਾ ਅਤੇ ਜਾਰਜੀਆ ਦੇ ਵਿੱਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਆ। ਹੁਣ ਫਲੋਰੀਡਾ ਦੇ ਵਿੱਚ ਰੀਕਾਊਂਟਿੰਗ ਹੋ ਚੁੱਕੀ ਆ ਦੁਬਾਰਾ ਕੀ, ਪਰ ਉਹਨਾਂ ਦਾ ਸਮਾਂ ਕਹਿੰਦੇ ਵੀ ਵੀਰਵਾਰ ਤੱਕ ਦਾ ਹੁੰਦਾ ਆ, ਅਤੇ ਜਦੋਂ ਤੱਕ ਫਾਈਨਲ ਉਹਨਾਂ ਨੇ ਸਰਟੀਫਿਕੇਸ਼ਨ ਕਰਨੀ ਆ। ਪਰ ਇੱਕ ਕਾਉਂਟੀ ਹੈਗੀ ਵਾਰਵੁੱਡ ਕਾਉਂਟੀ, ਉੱਥੇ ਉਹ ਕਹਿੰਦੇ ਵੀ ਅਸੀਂ ਉਦੋਂ ਤੱਕ ਰੀਕਾਊਂਟਿੰਗ ਨਹੀਂ ਕਰ ਸਕਦੇ, ਸਾਡੇ ਕੋਲ ਮਸ਼ੀਨਾਂ ਨਹੀਂ ਜਾਂ ਮੈਨ ਪਾਵਰ ਨਹੀਂ। ਪਰ ਇਹ ਕਾਉਂਟੀ ਜਿਹੜੀ ਪਹਿਲਾਂ ਵੀ ਕਾਫੀ ਕੰਟਰੋਵਰਸੀ ਦੇ ਵਿੱਚ ਰਹੀ ਹੈਗੀ ਆ। ਇੱਥੇ ਦੇ ਜਿਹੜੇ ਸੁਪਰਵਾਈਜ਼ਰ ਆ ਇਲੈਕਸ਼ਨ ਦੇ, ਉਹਨਾਂ ਨੂੰ ਉਸ ਸਮੇਂ ਦੇ ਜਿਹੜੇ ਗਵਰਨਰ ਜੈਬ ਬੁਸ਼ ਆ ਉਹਨਾਂ ਨੇ ਅਪੁਆਇੰਟ ਕੀਤਾ ਸੀ। ਹੁਣ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਸਟੈਪ ਡਾਊਨ ਕਰਨਾ ਚਾਹੀਦਾ, ਇਹ ਪ੍ਰੋਸੈਸ ਲੇਟ ਹੋ ਰਹੀ ਆ। ਰਿਪਬਲਿਕਨ ਜਿਹੜੇ ਉਹ ਰੌਲਾ ਪਾਉਂਦੇ ਆ ਵੀ ਸਾਡੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਆ। ਡੈਮੋਕ੍ਰੇਟਸ ਕਹਿੰਦੇ ਆ ਵੀ ਇਕੱਲੀ ਵੋਟ, ਪ੍ਰੋਵੀਜ਼ਨਲ ਵੋਟਾਂ ਵੀ ਕਾਊਂਟ ਹੋਣੀਆਂ ਚਾਹੀਦੀਆਂ। ਪਰ ਯੂਜ਼ਲੀ ਕਹਿੰਦੇ ਵੀ ਇਹ ਆ ਰਿਪੋਰਟਸ 'ਚ ਰੀਕਾਊਂਟ ਦੇ ਵਿੱਚ ਜਿਹੜੇ ਰਿਜ਼ਲਟਸ ਆ ਉਹ ਘੱਟ ਹੀ ਚੇਂਜ ਹੁੰਦੇ ਹੈਗੇ ਆ। ਪਰ ਜਿਹੜੀ ਸੈਨੇਟ ਅਤੇ ਗਵਰਨਰ ਦੀ ਰੇਸ ਜਿਹੜੀ ਆ ਫਲੋਰੀਡਾ ਦੇ ਵਿੱਚ ਉਹ ਕਾਫੀ ਲਾ ਸੂਟ ਹੋ ਰਹੇ ਹੈਗੇ ਆ, ਕਾਫੀ ਗਰਮਾਈ ਹੋਈ ਆ। ਇਸੇ ਤਰ੍ਹਾਂ ਜਾਰਜੀਆ ਦੇ ਵਿੱਚ ਵੀ ਜਿਹੜੀ ਗਵਰਨਰ ਦੀ ਰੇਸ ਆ ਉਹ ਬੜਾ ਡਿਫਰੈਂਸ ਬੜਾ ਘੱਟ ਹੈਗਾ ਆ ਜੀ। ਬਿਲਕੁਲ, ਇਹ ਵਾਕਿਆ ਹੀ ਜਿਹੜੀ ਸਿਚੁਏਸ਼ਨ ਆ ਇੱਦਾਂ ਦੀ ਜਿਹੜੀ ਬਣੀ ਪਈ ਆ, ਜਿਨ੍ਹਾਂ ਦਾ ਤੁਸੀਂ ਦੱਸ ਹੀ ਰਹੇ ਆ। ਪਹਿਲੋਂ ਵੀ ਕੰਟਰੋਵਰਸ਼ੀਅਲ ਫਿਗਰ ਜਿਹੜੇ ਆ ਉਹ ਰਹੇ ਨੇ ਰੀਕਾਊਂਟ ਨੂੰ ਲੈ ਕੇ। ਅਤੇ ਨਾਲ ਹੀ ਜਿਹੜੇ ਐਰੀਜ਼ੋਨਾ ਦੇ ਵਿੱਚ ਜਿਹੜੀ ਸੈਨੇਟ ਦੀ ਹਰਜੋਤ ਸਿੰਘ ਦੀ ਸੀਟ ਆ ਜਿਹੜੀ ਜੌਨ ਮਕੇਨ ਵਾਲੀ ਖਾਲੀ ਹੋਈ ਸੀ, ਉੱਥੇ ਡੈਮੋਕ੍ਰੇਟਸ ਨੇ ਜਿਹੜੀ ਆ ਫਲਿੱਪ ਕੀਤਾ ਆ। ਸੋ ਲੇਟੈਸਟ ਜਿਹੜੀ ਉਸ ਦੇ ਵਿੱਚ ਇਹ ਆ ਰਹੀ ਹੈ, ਕਈ ਜਗ੍ਹਾ 'ਤੇ ਕਈ ਜਿਹੜੇ ਆ ਉਹ ਡੈਮੋਕ੍ਰੇਟ ਦੀ ਜਿਹੜੀ ਉੱਥੇ ਬੀਬੀ ਆ ਕ੍ਰਿਸਟਨ ਸਿਨੇਮਾ, ਉਹਨਾਂ ਨੂੰ ਜੇਤੂ ਜਿਹੜੇ ਆ ਘੋਸ਼ਿਤ ਕਰ ਰਹੇ ਆ। ਇਹ ਵੀ ਜਿਹੜਾ ਫਾਸਲਾ ਹਰਜੋਤ ਸਿੰਘ ਜੀ ਕੋਈ ਬਹੁਤਾ ਵੱਡਾ ਨਹੀਂ ਇਹਨਾਂ ਦਾ ਜਿਹੜਾ ਰਿਹਾ, ਇਹ ਵੀ ਕੁਛ ਕੁ ਹਜ਼ਾਰ ਵੋਟਾਂ ਦੇ ਨਾਲ ਹੀ ਜਿਹੜੇ ਆ ਅੱਗੇ ਚੱਲ ਰਹੇ ਸੀ। ਓਵਰਆਲ ਕਹਿੰਦੇ 1.7% ਵੋਟਾਂ ਦੇ ਨਾਲੋਂ ਜਿਹੜੇ ਆਪਣੀ ਰਾਈਵਲ ਹੈਗੀ ਆ ਰਿਪਬਲਿਕਨ ਪਾਰਟੀ ਦੀ, ਉਸ ਦੇ ਨਾਲੋਂ ਜਿਹੜੇ ਉਹ ਅੱਗੇ ਰਹੇ ਨੇ। ਅਤੇ ਸੈਨੇਟਰ ਜੌਨ ਮਕੇਨ ਦੀ ਥਾਂ ਦੇ ਉੱਤੇ ਜਿਹੜੇ ਆ ਇਹ ਹੁਣ ਸੈਨੇਟ ਦੇ ਵਿੱਚ ਉੱਥੇ ਜਾਣਗੇ। ਸੋ ਇਸ ਵਾਰ ਮਿਡ ਟਰਮ ਇਲੈਕਸ਼ਨ ਬਹੁਤ ਜਿਹੜੀਆਂ ਆ ਕਈ ਥਾਵਾਂ ਦੇ ਉੱਤੇ ਜਿਹੜੇ ਆਲਰੇਡੀ ਕਈ ਜਿਹੜੀਆਂ ਸਵਿੰਗ ਸਟੇਟਸ ਹੁੰਦੀਆਂ ਹੀ ਆ
ਉੱਥੇ ਜਿਹੜੀਆਂ ਕਲੋਜ਼ ਰਹੀਆਂ ਆ। ਪਰ ਇਹ ਕਈ ਦਹਾਕਿਆਂ ਬਾਅਦ ਆਈ ਥਿੰਕ ਮੋਰ ਦੈਨ 50 years ਆਫਟਰ ਜਿਹੜੇ ਡੈਮੋਕ੍ਰੇਟਸ ਨੂੰ ਐਰੀਜ਼ੋਨਾ ਦੇ ਵਿੱਚ ਸੈਨੇਟ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੋਈ ਹੈਗੀ ਆ। ਸੋ ਜਿਹੜੇ ਦੂਜੇ ਉਹਨਾਂ ਦੇ ਸਾਥੀ ਸੈਨੇਟਰ ਹੈਗੇ ਨੇ ਜੈਫ ਫਲੇਕ, ਉਹਨਾਂ ਦੀ ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਨਾਲ ਬਿਲਕੁਲ ਜਿਹੜੀ ਉਹ ਬਣਦੀ ਨਹੀਂ, ਉਹ ਰਿਪਬਲਿਕਨ ਪਾਰਟੀ ਦੇ ਨਾਲ ਹੀ ਆ। ਉਹ ਇਸ ਟਾਈਮ ਇੱਕ ਬਿੱਲ ਲਿਆਉਣ ਦੀ ਟਰਾਈ ਕਰ ਰਹੇ ਆ ਜਿਹਦੇ ਵਿੱਚ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਨੂੰ ਟੋਟਲੀ ਜਿਹੜਾ ਉਹ ਸੇਫ ਰੱਖਿਆ ਜਾਊਗਾ, ਵੀ ਉਸ ਨੂੰ ਜਿਹੜਾ ਕੋਈ ਵੀ ਆ ਕੇ ਰੋਕੇ ਨਾ, ਚਾਹੇ ਰਾਸ਼ਟਰਪਤੀ ਵੀ ਜਿਹੜੇ ਖੁਦ ਕਿਉਂ ਨਾ ਚਾਹੁੰਦੇ ਹੋਣ। ਸੋ ਉਹ ਇੱਕ ਇਸ ਤਰੀਕੇ ਦਾ ਬਿੱਲ ਲਿਆਉਣ ਦੀ ਜਿਹੜੀ ਡਿਮਾਂਡ ਆ ਉਹ ਕਰ ਰਹੇ ਆ। ਜਦੋਂ ਬ੍ਰੈਟ ਕੈਵਨਾ ਦਾ ਮਾਮਲਾ ਵੀ ਆਇਆ ਸੀ ਉਦੋਂ ਵੀ ਇਹਨਾਂ ਨੇ ਜਿਹੜੀ ਉਹ ਮੰਗ ਕੀਤੀ ਸੀਗੀ ਵੀ FBI ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਦੋਂ ਉਹ ਜਿਹੜੀ ਉਦੋਂ ਡਾਕਟਰ ਫੋਰਡ ਨੇ ਇੱਕ ਉਹਨਾਂ ਦੇ ਉੱਤੇ ਕਥਿਤ ਦੋਸ਼ ਜਿਹੜੇ ਆ ਉਹ ਲਾਏ ਸੀ ਸੈਕਸ਼ੂਅਲ ਅਬਿਊਜ਼ ਦੇ। ਸੋ ਹੁਣ ਉਹਨਾਂ ਦੀ ਜਿਹੜੀ ਆ ਸਟੇਟ ਤੋਂ ਸਾਥਣ ਜਿਹੜੀ ਆ ਉਹ ਹੋਊਗੀ ਡੈਮੋਕ੍ਰੇਟ ਪਾਰਟੀ ਦੀ। ਸੋ ਡੈਮੋਕ੍ਰੇਟ ਪਾਰਟੀ ਨੇ ਕੁੱਲ 4 ਸੀਟਾਂ ਜਿਹੜੀਆਂ ਮਾਫੀ ਚਾਹੁੰਦਾ ਰਿਪਬਲਿਕਨ ਪਾਰਟੀ ਨੇ 4 ਸੈਨੇਟ ਦੀਆਂ ਸੀਟਾਂ ਫਲਿੱਪ ਕੀਤੀਆਂ ਸੀ। ਇੱਧਰ ਡੈਮੋਕ੍ਰੇਟ ਪਾਰਟੀ ਨੇ 2 ਸੈਨੇਟ ਦੀਆਂ ਸੀਟਾਂ ਜਿਹੜੀਆਂ ਉਹ ਫਲਿੱਪ ਕੀਤੀਆਂ। ਸੋ ਓਵਰਆਲ ਰਿਪਬਲਿਕਨ ਪਾਰਟੀ ਨੇ ਸੈਨੇਟ ਵਿੱਚ 2 ਸੀਟਾਂ ਹੋਰ ਜਿਹੜੀਆਂ ਆ ਉਹ ਗੇਨ ਕਰ ਲਈਆਂ ਨੇ। ਜਿਹੜੀਆਂ 51 ਸੀ ਉਹਦੀ ਥਾਂ 'ਤੇ ਆਪਾਂ ਕਹਿ ਸਕਦੇ ਵੀ ਹੁਣ ਇਹਨਾਂ ਕੋਲ 53 ਜਿਹੜੀਆਂ ਕੁੱਲ ਸੀਟਾਂ ਆ ਸੈਨੇਟ ਦੇ ਵਿੱਚ ਰਿਪਬਲਿਕਨਸ ਕੋਲ ਹੋਣਗੀਆਂ। ਪਰ ਹਾਊਸ ਦੇ ਵਿੱਚ ਉਹ 30 ਤੋਂ ਵੱਧ ਸੀਟਾਂ ਜਿਹੜੀਆਂ ਆ ਉਹਨਾਂ ਨੇ ਓਵਰਆਲ ਲੂਜ਼ ਕੀਤੀਆਂ ਆ, ਮੈਜੋਰਟੀ ਜਿਹੜੀ ਉੱਥੇ ਉਹਨਾਂ ਨੇ ਲੂਜ਼ ਕੀਤੀ ਆ ਜੀ। ਸੋ ਐਰੀਜ਼ੋਨਾ ਦੇ ਵਿੱਚ ਵੀ ਹਜੇ ਕਹਿੰਦੇ 1,70,000 ਦੇ ਕਰੀਬ ਵੋਟਾਂ ਕਾਊਂਟ ਕਰਨ ਵਾਲੀਆਂ ਰਹਿੰਦੀਆਂ ਆ। ਅਤੇ ਜਿਹੜੇ ਦੋਨੋਂ ਹੀ ਕੈਂਡੀਡੇਟ ਹੈਗੇ ਕ੍ਰਿਸਟੀਨ ਸਨੇਮਾ ਅਤੇ ਮਾਰਥਾ ਮੈਕਸੈਲੀ ਉਹ ਰਿਪਬਲਿਕਨ ਆ। ਜਿਹੜੇ ਕ੍ਰਿਸਟਨ ਸਨੇਮਾ ਆ ਇਹ ਡੈਮੋਕ੍ਰੇਟ ਕਿਸੇ ਟਾਈਮ 'ਤੇ ਇਹ ਬਹੁਤ ਲਿਬਰਲ ਹੁੰਦੇ ਸੀ ਅਤੇ ਫਸਟ ਟਾਈਮ ਹੋਊਗਾ ਕਹਿੰਦੇ ਐਰੀਜ਼ੋਨਾ ਤੋਂ ਜਿਹੜੀ ਸੈਨੇਟਰ ਆ ਉਹ ਬਾਈਸੈਕਸ਼ੂਅਲ ਵੀ ਹੋਊਗੀ। ਸੋ ਹਜੇ ਮੇਰੇ ਖਿਆਲ ਨਾਲ ਡਿਕਲੇਅਰ ਕਰ ਦਿੱਤਾ ਗਿਆ, ਪਰ ਕਈ ਜਗ੍ਹਾ 'ਤੇ ਮੈਂ ਉਹੀ ਕਹਿ ਰਿਹਾ ਵੀ ਕਈ ਜਾਣੇ ਕਹਿ ਰਹੇ ਆ ਵੀ ਅਜੇ ਨਹੀਂ ਆ, ਅਤੇ ਕਈ ਜਿਹੜੇ ਨਿਊਜ਼ ਏਜੰਸੀਆਂ ਵਾਲੇ ਉਹ ਕਹਿ ਰਹੇ ਆ ਵੀ ਡੈਮੋਕ੍ਰੇਟ ਵਿਨਸ ਦਾ ਟਾਈਟ ਐਰੀਜ਼ੋਨਾ ਰੇਸ। ਸੋ ਮੇ ਬੀ ਜਿਹੜਾ ਇਸ ਦਾ ਰੀਕਾਊਂਟ ਦੇ ਵਿੱਚ ਥੋੜ੍ਹਾ ਬਹੁਤਾ ਹੋਵੇ, ਪਰ ਕਹਿੰਦੇ ਵੀ ਰੀਕਾਊਂਟ ਜਿੱਦਾਂ ਫਲੋਰੀਡਾ ਦੇ ਵਿੱਚ ਹੁੰਦਾ ਵੀ ਜੇ 0.5% ਦੇ ਮਾਰਜਨ ਦੇ ਵਿੱਚ ਹੋਵੇ ਤਾਂ ਫਿਰ ਜਿਹੜਾ ਰੀਕਾਊਂਟ ਆਟੋਮੈਟਿਕ ਜਿਹੜਾ ਰੀਕਾਊਂਟ ਹੋ ਜਾਂਦਾ ਆ। ਸੋ ਐਰੀਜ਼ੋਨਾ ਦੇ ਵਿੱਚ ਸ਼ਾਇਦ ਆਈ ਥਿੰਕ ਇੰਨਾ ਇਹ ਤੋਂ ਵੀ ਸ਼ਾਇਦ ਔਖਾ ਹੋਊਗਾ ਰੀਕਾਊਂਟ ਜਿਹੜਾ, ਇਸ ਕਰਕੇ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਅਜੇ ਵੱਧ ਨਹੀਂ ਰਹੇ। ਸੋ ਲੈਟਸ ਸੀ ਜਿਹੜਾ ਆ ਉਹ ਕੀ ਇਸ ਦੇ ਵਿੱਚ ਫੈਸਲਾ ਹੁੰਦਾ, ਪਰ ਕਈਆਂ ਨੇ ਜਿਹੜਾ ਇਹਨਾਂ ਨੂੰ ਜੇਤੂ ਘੋਸ਼ਿਤ ਕੀਤਾ ਹੋਇਆ ਹੈ। ਹੋ ਸਕਦਾ ਇਸ ਕਰਕੇ ਵੀ ਕਿਉਂਕਿ ਜਿਹੜੀ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਰਥਾ ਮੈਕਸੈਲੀ ਆ ਉਹਨਾਂ ਨੇ ਆਪਣੀ ਜਿਹੜੀ ਕੰਸੀਡ ਕਰ ਲਈ ਸੀ, ਮੈਂ ਆਪਣੀ ਹਾਰ ਮੰਨ ਲਈ ਆ। ਸੋ ਇਸ ਕਰਕੇ ਵੀ ਹੋ ਸਕਦਾ ਵੀ ਜਿਹੜੇ ਡੈਮੋਕ੍ਰੇਟ ਕੈਂਡੀਡੇਟ ਸੀਗੇ ਕ੍ਰਿਸਟਨ ਸਨੇਮਾ ਉਹਨਾਂ ਨੂੰ ਵਿਨਰ ਜਿਹੜਾ ਕਿਹਾ ਜਾ ਰਿਹਾ ਹੈ। ਅਤੇ ਇਹ ਵੀ ਗੱਲ ਹੈਗੀ ਹਰਜੋਤ ਸਿੰਘ ਜੀ ਵੀ ਐਰੀਜ਼ੋਨਾ ਦੇ ਵਿੱਚ ਪਹਿਲੀ ਵਾਰੀ ਇੱਕ ਮਹਿਲਾ ਜਿਹੜੀ ਆ ਸੈਨੇਟਰ ਆ ਉੱਥੇ ਜਿੱਤ ਕੇ ਸੈਨੇਟ ਦੇ ਵਿੱਚ ਜਿਹੜੀ ਉਹ ਜਾਵੇਗੀ। ਸੋ ਆਈ ਥਿੰਕ ਜਦੋਂ ਕੰਸੀਡ ਕਰ ਜਾਂਦੇ ਆ ਫਿਰ ਬਹੁਤੀਆਂ ਫਿਰ ਜਿਹੜੀ ਕਾਊਂਟਿੰਗ ਜਿਹੜੀ ਉਹਦੇ ਵੱਲ ਧਿਆਨ ਜਿਹੜਾ ਆ ਉਹ ਨਹੀਂ ਦਿੱਤਾ ਜਾਂਦਾ, ਜਿੰਨੀਆਂ ਉਦੋਂ ਤੱਕ ਕਾਊਂਟ ਹੋਈਆਂ ਵੋਟਾਂ ਆ ਉੱਥੇ ਤੱਕ ਹੀ ਜਿਹੜਾ ਸਮਾਪਤ ਇਹਨਾਂ ਨੇ ਕਰ ਦੇਣਾ ਆ। ਹੁਣ ਜਿੱਦਾਂ ਜਾਰਜੀਆ ਫਲੋਰੀਡਾ ਦੇ ਵਿੱਚ ਪੂਰਾ ਇਸ ਟਾਈਮ ਰੌਲਾ ਜਿਹੜਾ ਪਿਆ ਹੋਇਆ ਆ, ਪ੍ਰੋਵੀਜ਼ਨਲ ਵੋਟਾਂ ਵੀ ਜਿਹੜੀਆਂ ਕਾਊਂਟ ਹੋ ਰਹੀਆਂ ਆ। ਸੋ ਉਹਦੇ ਵਿੱਚ ਦੇਖਦੇ ਹਾਂ ਵੀ ਕੀ ਬਣਦਾ ਆ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਜ਼ਬਰਦਸਤ ਨਿਊਜ਼ ਜਿਹੜੀ ਉਹ ਤੁਹਾਡੇ ਲਈ ਲੈ ਕੇ ਆਪਾਂ ਆਉਣ ਆ ਰਹੇ ਹਾਂ ਵੀ ਜਿਹੜੀ ਇਹ 7-11 ਦੇ ਨਾਲ ਜਿਹੜੀ ਸੰਬੰਧਿਤ ਹੈਗੀ ਆ ਇਮੀਗ੍ਰੇਸ਼ਨ ਤੇ 7-11 ਸਭ ਨੂੰ ਯਾਦ ਹੋਊਗਾ ਪਿਛਲੇ ਵਰ੍ਹੇ ਦੇ ਵਿੱਚ ਉਦੋਂ 7-11 ਤੇ ਜਦੋਂ ਛਾਪੇ ਪਏ ਸੀ ਸਾਰੇ ਪਾਸੇ ਹਾਹਾਕਾਰ ਜਿਹੜੀ ਉਦੋਂ ਮਚੀ ਸੀਗੀ। ਸੋ ਕੀ ਸੀ ਉਹ ਸਾਰੀ ਚੀਜ਼ ਦੇ ਪਿੱਛੇ, ਉਹਦੀ ਇੱਕ ਬੜੀ ਖੁਲਾਸਾ ਕਰਨ ਵਾਲੀ ਜਿਹੜੀ ਆ ਉਹ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ। ਸੋ ਉਹਦੇ ਉੱਤੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਬਾਕੀ CNN ਨੇ ਵੀ ਇੱਕ ਕੇਸ ਫਾਈਲ ਕੀਤਾ ਹੈ, ਕਿਹਦੇ ਖਿਲਾਫ ਕੀ ਹੋਇਆ ਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ, ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ
ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 408-272-2500 408-272-2500 or visit khalsainsurance.com। ਜੀਕੇ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਟੈਕਸਸ ਦੇ ਪੱਕੇ ਲੋਡਸ ਲਈ ਓਨਰ ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹ ਟ੍ਰੇਲਰ ਰੈਂਟ ਵੀ ਕਰਦੇ ਹਨ। 24 ਆਵਰ ਡਿਸਪੈਚ ਹੈ ਅਤੇ ਡਿਸਕਾਊਂਟਡ ਫਿਊਲ ਕਾਰਡ ਵੀ ਦਿੰਦੇ ਹਨ। ਐਡਰੈਸ 621 ਨਾਰਥ ਪਲੇਜ਼ੈਂਟ ਐਵਨਿਊ ਫ੍ਰੈਜ਼ਨੋ। ਇਹ ਇਲੈਕਟ੍ਰਿਕ ਡਾਇਗਨੋਸਟਿਕ ਵੀ ਕਰਦੇ ਹਨ ਅਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ DD15 ਡੈਟਰੋਇਟ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 559-275-3628 ਜਾਂ 559-470-4794। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details। ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14,000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ, ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 408-272-2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 408-272-2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਇੱਕ ਵਾਰ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਆਪਾਂ ਹੁਣ ਖਬਰਾਂ ਉਸ ਦੇ ਉੱਤੇ ਜਿਹੜੀ ਆ ਉਹ ਜਿਹੜੀ ਨਜ਼ਰ ਮਾਰਦੇ ਹਾਂ। ਇਸ ਤੋਂ ਪਹਿਲਾਂ ਜਿਹੜੀ ਆਪਾਂ ਇਮੀਗ੍ਰੇਸ਼ਨ ਵਾਲੀ ਅਤੇ 7-11 ਵਾਲੀ ਖਬਰ ਕਰੀ, ਉਸ ਤੋਂ ਪਹਿਲਾਂ ਜਿਹੜੀ ਐਮਾਜ਼ੋਨ ਨੇ ਅੱਜ ਇੱਕ ਨਵੀਂ ਖਬਰ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕਰ ਦਿੱਤੀ ਆ। ਕਈ ਮਹੀਨਿਆਂ ਤੋਂ ਇਹ ਰੌਲਾ ਰੱਪਾ ਚੱਲ ਰਿਹਾ ਸੀਗਾ ਵੀ ਐਮਾਜ਼ੋਨ ਨੇ ਆਪਣਾ ਜਿਹੜਾ ਸੈਕਿੰਡ ਹੈੱਡ ਕੁਆਟਰ ਜਿਹੜਾ ਆ ਉਹ ਬਣਾਉਣਾ ਆ। ਉਸ ਦੇ ਲਈ ਥਾਂ ਥਾਂ ਤੋਂ ਜਿਹੜੀਆਂ ਆ ਉਹਨਾਂ ਨੂੰ ਬਿਡਸ ਜਿਹੜੀਆਂ ਸਿਟੀਜ਼ ਤੋਂ ਜਿਹੜੀਆਂ ਆਈਆਂ, ਤਕਰੀਬਨ 1 ਸਾਲ ਜਿਹੜੀ ਆ ਉਹਨਾਂ ਨੇ ਇਸ ਪੂਰੇ ਪ੍ਰੋਸੈਸ ਨੂੰ ਜਿਹੜਾ ਲਿਆ ਆ ਅਤੇ ਹੁਣ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਇਹ ਜਿਹੜਾ ਸੈਕਿੰਡ ਹੈੱਡ ਕੁਆਟਰ ਆ ਬੇਸਿਕਲੀ ਉਹ 2 ਥਾਵਾਂ ਦੇ ਉੱਤੇ ਸਪਲਿਟ ਕਰਕੇ ਜਿਹੜਾ ਆ ਉਹ ਖੋਲ੍ਹਣ ਜਾ ਰਹੇ ਆ। ਅਮਰੀਕਾ ਦੇ 2 ਬੜੇ ਹੀ ਮਸ਼ਹੂਰ ਇਲਾਕੇ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ DC, ਇਹਨਾਂ ਨੂੰ ਜਿਹੜੇ ਆ ਇਹ ਇੱਕ ਹਿਸਾਬ ਦੇ ਨਾਲ ਇਲਾਕਾ ਜਿਹੜਾ ਆ ਉਹ ਮਿਲੇਗਾ। ਇਨਫੈਕਟ ਵਾਸ਼ਿੰਗਟਨ DC ਦੇ ਨਾਲ ਹੀ ਜਿਹੜਾ ਨਾਰਦਰਨ ਵਰਜੀਨੀਆ ਦੇ ਵਿੱਚ ਕ੍ਰਿਸਟਲ ਸਿਟੀ ਆਰਲਿੰਗਟਨ, ਜਿੱਥੇ ਟੂੰਬ ਆਫ ਦਾ ਅਨਨੋਨਸ ਵੀ ਜਿਹੜੀਆਂ ਹੈਗੀਆਂ ਆ, ਜਿੱਥੇ ਫੌਜੀਆਂ ਦੀ ਸਿਮੈਟਰੀ ਆ, ਉਸ ਜਿਹੜਾ ਸ਼ਹਿਰ ਆ ਉੱਥੇ ਇੱਕ ਹੈੱਡਕੁਆਟਰ, ਅਤੇ ਨਿਊਯਾਰਕ ਸਿਟੀ ਦੇ ਵਿੱਚ ਜਿਹੜੀ ਇੱਕ ਲੌਂਗ ਆਈਲੈਂਡ ਸਿਟੀ ਨੇਬਰਹੁੱਡ ਦੀ ਜਿਹੜੀ ਕੁਈਨਜ਼ ਵਾਲਾ ਇਲਾਕਾ ਆ, ਉਸ ਦੇ ਵਿੱਚ ਜਿਹੜੀਆਂ ਆਪਣੇ 2 ਹੈੱਡਕੁਆਟਰ ਜਿਹੜੇ ਆ ਖੋਲ੍ਹਣ ਜਾ ਰਹੇ ਆ। ਸੋ ਐਮਾਜ਼ੋਨ, ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੁੱਲ $5 ਬਿਲੀਅਨ ਦਾ ਨਿਵੇਸ਼ ਜਿਹੜਾ ਉਹ ਕਰਨ ਜਾ ਰਹੀ ਆ ਅਤੇ ਦੋਨਾਂ ਹੀ ਕਹਿੰਦੇ ਲੋਕੇਸ਼ਨਸ ਦੇ ਉੱਤੇ 25,000 ਜੋਬਾਂ ਜਿਹੜੀਆਂ ਆ ਉਹ ਉੱਥੇ ਹੋਣਗੀਆਂ ਅਤੇ ਕਹਿੰਦੇ ਵੀ ਜਿਹੜੀ ਪੇ ਹੋਊਗੀ ਐਵਰੇਜ $1.5 ਲੱਖ ਹਰ ਬੰਦੇ ਦੀ ਜਿਹੜੀ ਉੱਥੇ ਹੋਵੇਗੀ। ਸੋ 25,000 ਜਿਹੜੀਆਂ ਜੋਬਾਂ ਆ ਹਰ ਇੱਕ ਲੋਕੇਸ਼ਨ ਦੇ ਉੱਤੇ, ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਆਉਣਗੀਆਂ। ਸੋ 50,000 ਜਿਹੜੇ ਲੋਕਾਂ ਨੂੰ ਨੌਕਰੀ ਮਿਲੂਗੀ ਅਤੇ ਨਾਲ $5 ਬਿਲੀਅਨ ਦਾ ਜਿਹੜਾ ਨਿਵੇਸ਼ ਆ ਇਹਨਾਂ 2 ਥਾਵਾਂ ਦੇ ਉੱਤੇ ਜਿਹੜਾ ਉਹ ਹੋਣ ਜਾ ਰਿਹਾ। ਕ੍ਰਿਸਟਲ ਸਿਟੀ ਜਿਹੜੀ ਵਰਜੀਨੀਆ, ਨਾਰਦਰਨ ਵਰਜੀਨੀਆ ਦੇ ਵਿੱਚ ਆ, ਅਤੇ ਜਿਹੜਾ ਲੌਂਗ ਆਈਲੈਂਡ ਦਾ ਨੇਬਰਹੁੱਡ ਜਿਹੜਾ ਕੁਈਨਜ਼ ਦੇ ਵਿੱਚ ਜਿਹੜਾ ਹੈਗਾ ਨਿਊਯਾਰਕ ਸਿਟੀ ਦੇ ਵਿੱਚ, ਉੱਥੇ ਜਿਹੜਾ ਹੋਵੇਗਾ। ਸੋ ਕਾਫੀ ਜਿਹੜਾ ਆ ਇਹ ਇਸ ਦਾ ਸੀਗਾ। ਪਹਿਲਾਂ ਸਾਰਿਆਂ ਨੂੰ ਇਹੀ ਕਿਆਸ ਰਹੀਆਂ ਸੀ ਹਰਜੋਤ ਸਿੰਘ ਵੀ ਸ਼ਾਇਦ ਇੱਕੋ ਹੀ ਸ਼ਹਿਰ ਦੇ ਵਿੱਚ ਜਿਹੜਾ ਹੈੱਡਕੁਆਟਰ ਬਣਾਉਣਗੇ, ਪਰ NPR ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਸ਼ਾਇਆ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਐਮਾਜ਼ੋਨ ਨੇ ਫੈਸਲਾ ਲਿਆ ਆ ਵੀ ਇਸ ਨੂੰ 2 ਹਿੱਸਿਆਂ ਦੇ ਵਿੱਚ ਅਸੀਂ ਹੈੱਡਕੁਆਟਰ ਨੂੰ ਜਿਹੜਾ ਆ ਉਹ ਤਬਦੀਲ ਜਿਹੜਾ ਆ ਉਹ ਕਰਾਂਗੇ। ਕੁੱਲ ਕਹਿੰਦੇ 238 ਬਿਡਸ ਇਹਨਾਂ ਨੂੰ USA ਅਤੇ ਇਨਫੈਕਟ ਕੈਨੇਡਾ ਦੇ ਵਿੱਚੋਂ ਵੀ ਜਿਹੜੀਆਂ ਆ ਐਮਾਜ਼ੋਨ ਨੂੰ ਜਿਹੜੀਆਂ ਆਈਆਂ ਸੀਗੀਆਂ ਵੀ ਸਾਡੇ ਜਿਹੜਾ ਆ ਉਹ ਤੁਸੀਂ ਹੈੱਡਕੁਆਟਰ ਦੂਸਰਾ ਜਿਹੜਾ ਆ ਉਹ ਖੋਲ੍ਹੋ। ਸੋ ਇਹ ਪਹਿਲਾਂ ਹੀ ਲੋਕ ਸੋਚ ਰਹੇ ਸੀਗੇ ਵੀ ਆਈਦਰ ਜੀ ਅਮਰੀਕਾ ਦੇ ਵਿਚਕਾਰ ਜੇ ਸੈਂਟਰਲ ਪੁਆਇੰਟ ਦੇ ਵਿੱਚ ਜਾਂ ਈਸਟ ਕੋਸਟ ਦੇ ਉੱਤੇ ਹੈੱਡਕੁਆਟਰ ਖੋਲ੍ਹਣਗੇ, ਕਿਉਂਕਿ ਆਲਰੇਡੀ ਵੈਸਟ ਕੋਸਟ ਦੇ ਵਿੱਚ ਇਹਨਾਂ ਦਾ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜਾ ਆਲਰੇਡੀ ਉਹਨਾਂ ਦਾ ਹੈੱਡਕੁਆਟਰ ਉੱਥੇ ਹੈਗਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ, ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਖਬਰ ਆ ਰਹੀ ਆ ਵੀ ਹੋ ਸਕਦਾ ਆ ਵੀ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੀਫ ਆਫ ਸਟਾਫ ਜੌਨ ਕੈਲੀ ਆ, ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਆ। ਅਤੇ ਇਸੇ ਤਰ੍ਹਾਂ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀਅਨ ਨੀਲਸਨ, ਉਹਨਾਂ ਨੂੰ ਵੀ ਜਿਹੜਾ ਆ ਰਿਮੂਵ ਕੀਤਾ ਜਾ ਸਕਦਾ ਆ। ਸੋ ਦੋਨੋਂ ਹੀ ਜਿਹੜੀਆਂ ਹਾਈ ਲੈਵਲ ਪੋਜੀਸ਼ਨਸ ਹੈਗੀਆਂ ਆ, ਇਹਨਾਂ ਨੂੰ ਜਿਹੜਾ ਆ ਚੇਂਜ ਕੀਤਾ ਜਾ ਸਕਦਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਫਸਟ ਟਰਮ ਦੇ ਜਿਹੜੇ ਆਖਰੀ 2 ਸਾਲ ਹੈਗੇ ਆ। ਸੋ ਇਹ ਜਿਹੜੀ ਆ ਬ੍ਰੇਕਿੰਗ ਨਿਊਜ਼ ਆ ਰਹੀ ਹੈਗੀ ਆ। ਸੋ ਟੌਪ ਦੇ 2 ਆਫੀਸ਼ੀਅਲ ਟਰੰਪ ਐਡਮਿਨਿਸਟ੍ਰੇਸ਼ਨ 'ਚ ਆਉਣ ਵਾਲੇ ਦਿਨਾਂ 'ਚ ਚੇਂਜ ਕੀਤੇ ਜਾ ਸਕਦੇ। ਸੋ ਬੇਸਿਕਲੀ ਆਪਣੇ 2 ਸਾਲਾਂ 'ਚ ਇਹਨਾਂ ਨੇ ਸਾਰਿਆਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਇੱਕ ਹਿਸਾਬ ਨਾਲ ਆਪਣੇ ਨਜ਼ਦੀਕੀਆਂ ਨੂੰ ਜਿਹੜਾ ਪਹਿਲਾਂ ਸ਼ੁਰੂ 'ਚ ਆਏ ਸੀਗੇ ਇਨਰ ਸਰਕਲ ਸੀਗਾ, ਉਸ ਨੂੰ ਜਿਹੜਾ ਲਾਉਣ ਜਾ ਰਹੇ ਆ ਜਾਂ ਤਬਦੀਲ ਜਿਹੜਾ ਉਹ ਕਰਨ ਜਾ ਰਹੇ ਆ। ਕਾਫੀ ਲੋਕ ਆਏ ਗਏ ਜਿਹੜੇ ਇੱਥੇ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ
ਹੋਏ ਨੇ। ਜ਼ਿਆਦਾ ਰੌਲਾ ਜਿਹੜਾ ਇਨਫੈਕਟ ਮੈਂ ਕਹਿੰਦਾ ਵੀ ਉਹਨਾਂ ਦਾ ਜ਼ਰੂਰ ਪੈਂਦਾ ਰਿਹਾ ਆ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਜਿਹੜੀ ਕਰਦੇ ਹਾਂ, ਜਿਸ ਦੇ ਬਾਰੇ ਤੁਸੀਂ ਵੀ ਦੱਸ ਰਹੇ ਸੀਗੇ ਆਉਂਦੇ ਹੋਏ, ਆਪਾਂ ਜਦੋਂ ਗੱਲਬਾਤ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ 7-11 ਵਾਲੇ ਆ, ਆਪਾਂ ਨੂੰ ਯਾਦ ਹੋਣਾ ਹੈ ਵੀ ਜਦੋਂ 10 ਜਿਹੜੇ ਆ ਕਹਿੰਦੇ ਆ ਜਨਵਰੀ ਨੂੰ, ਆਈ ਥਿੰਕ ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਦੋਂ ਛਾਪੇਮਾਰੀ ਜਿਹੜੀ ਆ 7-11 ਪੂਰੇ ਅਮਰੀਕਾ ਦੇ ਵੱਖ-ਵੱਖ ਕਈ 100 ਜਿਹੜੇ ਆ 7-11 ਦੇ ਉੱਤੇ ਪਈ ਸੀ, ਜਿਹਦੇ ਵਿੱਚ ਬਹੁਤ ਰੌਲਾ ਜਿਹੜਾ ਉਦੋਂ ਪਿਆ ਸੀ। ਇੱਕ ਵਾਰੀ ਆਈਸ ਨੇ ਸਾਰਿਆਂ ਨੂੰ ਜਿਹੜਾ ਉਦੋਂ ਡਰਾ ਕੇ ਜਿਹੜਾ ਉਹ ਰੱਖ ਦਿੱਤਾ ਸੀ। ਉਸ ਦੇ ਵਿੱਚ ਨਵੀਂ ਜਿਹੜੀ ਇੱਕ ਗੱਲ ਇਸ ਟਾਈਮ ਸਾਹਮਣੇ ਨਿਕਲ ਕੇ ਆ ਰਹੀ ਆ, ਕਹਿੰਦੇ ਵੀ ਜਿਹੜੀ 7-11 ਜਿਹੜੇ ਫਰੈਂਚਾਈਜ਼ੀ ਜਿਹੜੇ ਦਿੰਦੇ ਨੇ, ਜਿਹੜਾ ਮੇਨ ਉਹਨਾਂ ਦਾ ਕਾਰਪੋਰੇਟ ਵਾਲੇ ਆ, ਉਹ ਹੀ ਖੁਦ ਆਈਸ ਵਾਲਿਆਂ ਦੇ ਨਾਲ ਮਿਲ ਕੇ ਛਾਪੇਮਾਰੀ ਕਰਵਾ ਰਹੀ ਸੀ। ਸੋ ਬਿਲਕੁਲ ਆਪਣਾ ਇਹ ਜਿਹੜੀ ਸਪੈਸ਼ਲ ਖਬਰ ਆਪਾਂ ਤਾਂ ਲਿਆਂਦੀ ਆ, 9000 ਦੇ ਕਰੀਬ 7-11 USA 'ਚ ਆ, ਅਤੇ ਮੈਜੋਰਟੀ ਜਿਹੜੀ ਆ ਉਹਨਾਂ ਨੂੰ ਇਮੀਗਰੈਂਟ ਓਨ ਕਰਦੇ, ਅਤੇ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਵੀ ਓਨ ਕਰਦੇ ਆ। ਆਪਣੀ ਕਮਿਊਨਿਟੀ 'ਚ ਇਹ ਪ੍ਰੋਬਲਮ ਆ ਵੀ ਜੇ ਕਿਸੇ ਨੇ ਇੱਕ ਬਿਜ਼ਨਸ ਲਿਆ ਅਤੇ ਦੂਸਰਾ ਉਹਨੂੰ ਉਹਦੇ ਉੱਪਰੋਂ ਲੈ ਕੇ ਲੈਣ ਦੀ ਟਰਾਈ ਕਰਦਾ ਆ, ਉਹਦਾ ਇਹ ਨਹੀਂ ਦੇਖਦਾ ਵੀ ਉਹਦਾ ਨੈੱਟ ਇਨਕਮ ਕਿੰਨੀ ਕੁ ਆਉਣੀ ਹੈਗੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਹੁਣ ਫਰੈਂਚਾਈਜ਼ੀ ਜਿਹੜੀ 7-11 ਵਾਲੇ ਆ, 7-11 ਦੀ ਓਨਰ ਜਿਹੜੇ ਮਾਲਕ ਆ ਕੰਪਨੀ ਦੇ, ਉਹ ਇਹ ਚਾਹੁੰਦੇ ਆ ਵੀ ਜਿਹੜੇ ਫਰੈਂਚਾਈਜ਼ੀ ਆ ਉਹ ਛੱਡ ਕੇ ਚਲੇ ਜਾਣ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਫਸਾਇਆ ਜਾਵੇ। ਸੋ ਨਿਊਯਾਰਕ ਟਾਈਮ ਦੇ ਵਿੱਚ ਸਪੈਸ਼ਲ ਇਸ ਵਾਰੀ ਕਵਰੇਜ ਆਈ ਆ ਵੀ ਕਿਸ ਤਰ੍ਹਾਂ 7-11 ਦੇ ਮਾਲਕਾਂ ਨੇ ਜਿਹੜੀ ਕੰਪਨੀ ਆ ਉਹਨਾਂ ਨੇ ਆਈਸ ਨਾਲ ਰਲ ਕੇ ਜਿਹੜੇ 98 ਜਿਹੜੇ ਸਟੋਰ ਸੀਗੇ 7-11 ਦੇ 17 ਸਟੇਟਾਂ 'ਚ ਉਹਨਾਂ 'ਤੇ ਛਾਪੇ ਮਰਵਾਏ ਵੀ ਕਿਸ ਤਰ੍ਹਾਂ ਉਹ ਆਈਸ ਵਾਲਿਆਂ ਨੂੰ ਪੂਰੀ ਇਨਫੋਰਮੇਸ਼ਨ ਦਿੰਦੇ ਆ, ਕਿਸ ਤਰ੍ਹਾਂ ਉਹ ਰਿਕਾਰਡਿੰਗ ਵੀ ਸੁਣਦੇ ਹੈਗੇ ਜਿਹੜੇ 7-11 ਦੇ ਉੱਤੇ ਇੰਪਲਾਈ ਕੰਮ ਕਰਦੇ ਉਹਨਾਂ ਦੀਆਂ, ਕਿਸ ਤਰ੍ਹਾਂ ਉਹਨਾਂ ਨੇ ਬਾਹਰ ਬੈਨਾਂ ਲਾਈਆਂ ਆ, ਉਹਦੇ ਵਿੱਚ ਕੈਮਰੇ ਲਾਏ ਹੋ। ਕਹਿੰਦੇ ਇਕੱਲੇ ਜਿਹੜੇ 7-11 ਦੇ ਫਰੈਂਚਾਈਜ਼ੀ ਓਨਰਸ ਜਿਹੜੇ ਇੰਡੀਵਿਜੂਅਲ ਓਨਰਸ ਆ ਉਹਨਾਂ ਦੇ ਤਾਂ ਇਹ ਕਰੇ ਰਹੇ ਸੀ ਵੀ ਜਿਹੜੇ ਹੋਰ ਲੋਕ ਉੱਥੇ ਖਰੀਦਣ ਜਾਂਦੇ ਸਮਾਨ ਉਹਨਾਂ ਦੀ ਇਨਫੋਰਮੇਸ਼ਨ ਵੀ ਜਿੱਦਾਂ ਉਹ ਦੇ ਸਕਦੇ ਸੀ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਕੈਮਰੇ ਲਾਏ ਸੀ। ਇਹ ਜਿਹੜੀ ਆ ਇਹ ਖਬਰ ਆ ਰਹੀ, ਉਹਨਾਂ ਦਾ ਮੇਨ ਰੀਜ਼ਨ ਇਹ ਸੀ ਵੀ ਜਿਹੜੇ ਫਰੈਂਚਾਈਜ਼ੀ ਓਨਰ ਆ ਉਹਨਾਂ ਤੋਂ 7-11 ਖੋਹ ਲੈ ਜਾਣ ਜੇ ਉਹ ਅਨਡਾਕੂਮੈਂਟਡ ਬੰਦੇ ਨੂੰ ਹਾਇਰ ਕਰਦੇ ਆ। ਕਿਉਂਕਿ ਜਦੋਂ ਪਿਛਲੀ ਵਾਰੀ ਛਾਪਾ ਮਾਰਿਆ ਸੀ ਉਹਨਾਂ ਨੇ ਇਹ ਕਿਹਾ ਸੀ ਪਈ ਸਾਨੂੰ 3 ਸਾਲਾਂ ਦੇ ਪਿਛਲਿਆਂ ਦੇ ਸਾਰੇ ਰੈਕਡ ਦਿਓ ਜਿਹੜੇ ਤੁਹਾਡੇ ਇੰਪਲਾਈ ਕੰਮ ਕਰਦੇ ਆ, ਅਤੇ 72 ਘੰਟਿਆਂ ਦੇ ਵਿੱਚ ਉਹਨਾਂ ਨੂੰ ਇਹ ਰੈਕਡ ਦੇਣੇ ਪੈਣੇ ਸੀ। ਸੋ ਜਦੋਂ ਉਹ 7-11 ਕੰਪਨੀ ਜਿਹੜੀ ਆ 7-11 ਜਿਹੜੇ ਦੇ ਮਾਲਕ ਫਰੈਂਚਾਈਜ਼ੀ ਓਨਰ ਉਹਨਾਂ ਤੋਂ ਵਾਪਸ ਲੈ ਲੈਂਦੀ ਆ, ਅਤੇ ਉਹ ਫਿਰ $2.5 ਲੱਖ 3-3 ਲੱਖ ਫਰੈਂਚਾਈਜ਼ੀ ਫੀਸ ਲੈ ਕੇ ਫਿਰ ਹੋਰ ਕਿਸੇ ਨੂੰ ਦੇ ਦਿੰਦੀ ਆ। ਉਹ ਕਾਰਨ ਇਹ ਆ ਵੀ ਕਿਉਂਕਿ ਅੱਗੇ ਲੋਕ ਫੇਰ ਲਾਈਨ 'ਚ ਖੜੇ ਆ। ਸੋ ਕਹਿੰਦੇ ਵੀ ਪੋਜੀਸ਼ਨ ਇੱਦਾਂ ਦੀ ਆ ਗਈ, ਇੱਕ ਸ਼ਿਕਾਗੋ ਤੋਂ ਪਟੇਲ ਨਾਮ ਦਾ ਬੰਦਾ ਆ, ਉਹਨ ਇੰਟਰਵਿਊ ਦਿੱਤੀ, ਉਹ ਕਹਿੰਦਾ ਵੀ ਮੈਂ 42 ਸਾਲ US ਦੀ ਜਿਹੜੀ ਮਿਲਟਰੀ ਆ ਉਹਦੇ ਵਿੱਚ ਕੰਮ ਕੀਤਾ, ਵੀ ਮੈਂ ਸਟੋਰ ਦੇ ਬਾਹਰ ਬੜਾ ਮਾਣ ਨਾਲ ਲਿਖਿਆ ਹੋਇਆ ਆ ਵੀ ਵੈਟਰਨ ਓਨਡ ਐਂਡ ਆਪਰੇਟਡ, ਅਤੇ ਕਹਿੰਦਾ ਵੀ ਮੈਨੂੰ ਬ੍ਰੌਂਜ਼ ਸਟਾਰ ਵੀ ਮਿਲਿਆ ਅਤੇ ਮੈਨੂੰ 2 ਪਰਪਲ ਹਰਟਸ ਵੀ ਮਿਲੇ। 36 ਸਾਲ ਉਸਨੇ US ਆਰਮੀ 'ਚ ਕੰਮ ਕੀਤਾ, ਅਤੇ ਕਹਿੰਦਾ ਮੇਰਾ ਸਟੋਰ ਵੀ ਜਿਹੜਾ ਆਈਸ ਵੱਲੋਂ ਟਾਰਗੇਟ ਕੀਤਾ ਗਿਆ। ਦੇਖੋ, ਸੋ ਉਹ ਕਹਿੰਦਾ ਵੀ ਮੈਂ ਇੰਨੀ ਮਿਹਨਤ ਕਰਦਾ, ਮੇਰੇ ਸਟੋਰ ਦੀ $1 ਮਿਲੀਅਨ ਦੀ ਸੇਲ ਸੀ ਪੂਰੇ ਸਾਲ ਦੀ, ਅਤੇ ਘਰ ਮੈਂ ਸਿਰਫ $37,000 ਲੈ ਕੇ ਗਿਆ ਆ। ਸੋ ਤੁਸੀਂ ਹੁਣ ਹਿਸਾਬ ਲਾ ਲਓ ਵੀ ਆਪ ਵੀ ਕਿੰਨਾ ਕੰਮ ਕਰਦੇ ਆ ਜਿਹੜੇ 7-11 ਦੇ ਮਾਲਕ ਹੈਗੇ ਆ, ਅਤੇ ਪੈਸੇ ਇਨਕਮ ਨੈਟ ਕਿੰਨੀ ਕੁ ਹੁੰਦੀ ਆ। ਸੋ ਇਸੇ ਕਰਕੇ ਹੁਣ ਸੇਲ 'ਤੇ ਵੀ ਬਹੁਤ ਲੱਗੇ ਹੋ ਆ, ਪਰ ਜਿੰਨੇ ਵੀ ਜਿਹੜੇ ਖਰੀਦ ਰਹੇ ਹੈਗੇ ਆ ਜਾਂ ਜਿਨ੍ਹਾਂ ਨੂੰ ਚਾਹਤ ਆ ਵੀ ਮੈਂ ਬਿਜ਼ਨਸ ਲੈਣਾ, ਉਹਨਾਂ ਨੂੰ ਜਿਹੜੇ ਐਗਜ਼ਿਸਟਿੰਗ ਓਨਰਸ ਹੈਗੇ ਮਾਲਕ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ। ਪਰ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਉਹ ਧੋਖਾ ਕਰ ਰਹੇ ਆ ਆਪਣੀ ਫਰੈਂਚਾਈਜ਼ੀ ਓਨਰਸ ਦੇ ਨਾਲ ਜਿਹੜੀ ਕੰਪਨੀ ਆ। ਬਿਲਕੁਲ, ਉਦੋਂ ਬਿਲਕੁਲ ਹਰਜੋਤ ਸਿੰਘ ਜੀ ਜਿਹੜਾ ਹੈ ਜਨਵਰੀ ਦੇ ਵਿੱਚ ਜਿਹੜੀ ਇਹ ਛਾਪੇਮਾਰੀ ਜਦੋਂ ਹੋਈ ਸੀ, ਅਤੇ ਤਕਰੀਬਨ 98 ਜਿਹੜੇ ਕੁੱਲ ਜਿਹੜੇ ਸਟੋਰ ਸੀ ਉਹਨਾਂ ਉੱਤੇ ਉਹਨਾਂ ਨੇ ਛਾਪੇਮਾਰੀ ਕੀਤੀ। I-9 ਫਾਰਮਸ ਜਿਹੜੇ ਉਹਨਾਂ ਦੀ ਮੰਗ ਕੀਤੀ 72 ਘੰਟਿਆਂ 'ਚ। ਪਰ ਇਹ ਬਹੁਤ ਅਫਸੋਸ ਵਾਲੀ ਜਿਹੜੀ ਗੱਲ ਆ ਵੀ ਕਿੱਦਾਂ ਇੱਕ ਕੰਪਨੀ ਉਹ ਦੇਖ ਨਹੀਂ ਰਹੀ, ਉਹ ਚਾਹੁੰਦੀ ਨਹੀਂ ਆ ਵੀ ਜਿਹੜੇ ਇਮੀਗਰੈਂਟਸ ਆ ਉਹ ਅੱਗੇ ਤੋਂ ਅੱਗੇ ਜਿਹੜਾ ਆ ਉਹ ਵਧਣ, ਆਪਣੀ ਜਿਹੜੀ ਮੋਨੋਪੋਲੀ ਆ ਉਹ ਆਪਣੀ ਰੇਸ ਦੀ ਜਿਹੜੀ ਸ਼ਾਇਦ ਉਹ ਵਧਾ ਕੇ ਰੱਖਣਾ ਚਾਹੁੰਦੇ ਆ ਜਾਂ ਜਿੱਦਾਂ ਵੀ ਆ। ਸੋ ਪਟੇਲ ਦੇ ਹੀ ਕਹਿੰਦੇ ਆ ਵੀ ਜਦੋਂ ਆਈਸ ਵਾਲਿਆਂ ਨੇ ਛਾਪੇਮਾਰੀ ਕੀਤੀ ਉਹਦੇ 8 ਜਿਹੜੇ ਸ਼ਿਕਾਗੋ ਵੇਸਡ ਜਿਹੜੇ ਉਸ 'ਤੇ ਨਹੀਂ, ਓਵਰਆਲ ਜਿਹੜੇ ਸ਼ਿਕਾਗੋ ਦੇ ਵਿੱਚ 8 ਜਿਹੜੇ ਸਟੋਰਾਂ ਦੇ ਉੱਤੇ ਉਹਨਾਂ ਨੇ ਛਾਪੇਮਾਰੀ ਜਿਹੜੀ ਉਹ ਕੀਤੀ ਸੀਗੇ, ਅਤੇ 2 ਦਿਨਾਂ ਬਾਅਦ ਕੰਪਨੀ ਨੇ ਜਿਹੜੇ ਉਹ ਸਾਰੇ ਸਟੋਰ ਜਿਹੜੇ ਆ ਉਹਨਾਂ ਤੋਂ ਸੀਜ਼ ਵੀ ਜਿਹੜੇ ਵਾਪਸ ਲੈ ਲਏ।
ਤੁਸੀਂ ਆਪ ਜਿੱਦਾਂ ਦੱਸਿਆ ਹੀ ਆ ਵੀ $37,000 ਵਿਚਾਰਾ ਜਿਹੜਾ ਉਹ ਲੈ ਕੇ ਗਿਆ, ਕਿੰਨੀ ਉਹ ਕਮਾਈਆਂ ਜਿਹੜਾ ਉਹ ਕਰਕੇ ਦਿੰਦਾ ਰਿਹਾ। ਤੇ ਇਸ ਹਿਸਾਬ ਨਾਲ ਤੁਸੀਂ ਦੇਖੋ 100 ਸਟੋਰ $2.5 ਲੱਖ ਫਰੈਂਚਾਈਜ਼ੀ ਫੀਸ ਤੇ 7-11 ਦੀ ਤੇ ਬੱਲੇ ਬੱਲੇ ਹੋ ਗਈ ਫਿਰ ਇਸ ਹਿਸਾਬ ਦੇ ਨਾਲ। ਸੋ ਕਹਿੰਦੇ ਵੀ 7-11 ਵਾਲਿਆਂ ਨੇ, ਸੋ ਇਸ ਕਰਕੇ ਅਸੀਂ ਦੱਸ ਰਹੇ ਹਾਂ ਵੀ 7-11 ਦੇ ਪੰਜਾਬੀ ਮਾਲਕ ਬੜੇ ਆ, ਪੰਜਾਬੀ ਮੁੰਡੇ ਕੰਮ ਬੜੇ ਕਰਦੇ ਆ ਉਹਨਾਂ ਦੇ ਉੱਤੇ। ਕਹਿੰਦੇ ਵੀ 7-11 ਵਾਲਿਆਂ ਨੇ ਕਾਰਪੋਰੇਟ ਇਨਵੈਸਟੀਗੇਟਰ ਹਾਇਰ ਕੀਤੇ ਹੋਏ ਸੀ, ਜਿਹਦੇ ਵਿੱਚ ਉਹਨਾਂ ਨੇ ਹਿਡਨ ਕੈਮਰਾਜ਼ ਤੇ ਲਿਸਨਿੰਗ ਡਿਵਾਈਸਿਸ ਜਿਹੜੀਆਂ ਆ ਉਹ ਰੱਖੀਆਂ ਹੋਈਆਂ ਸੀਗੀਆਂ। ਤੇ ਕਦੇ ਕਦੇ ਉਹ ਕਹਿੰਦੇ ਵੀ ਸਰਵੇਲੈਂਸ ਬੈਨਸ ਵੀ ਉਹ ਜਿਹੜੀਆਂ ਆ ਆਊਟਸਾਈਡ ਸਟੋਰ ਦੇ ਰੱਖਦੇ ਸੀ ਮੋਨੀਟਰ ਕਰਨ ਦੇ ਲਈ ਫਰੈਂਚਾਈਜ਼ੀ ਨੂੰ। ਸੋ ਇੰਨਾ ਜ਼ਿਆਦਾ ਜਿਹੜਾ ਉਹ ਕਰ ਰਹੇ ਸੀ। 9,000 ਦੇ ਕਰੀਬ 7-11 ਆ, ਮੈਜੋਰਟੀ ਦੇ ਵਿੱਚ ਇਮੀਗ੍ਰੈਂਟ ਓਨ ਕਰਦੇ ਆ। ਕਹਿੰਦੇ ਜੋ ਡੀ ਪਿੰਟੋ ਜਿਹੜਾ CEO ਆ ਕਨਵੀਨੀਅੰਸ ਸਟੋਰ ਚੇਨ ਦਾ, ਉਸ ਨੇ ਜਿਹੜੇ 7-11 ਦੇ ਫਰੈਂਚਾਈਜ਼ੀ ਓਨਰਸ ਹੈਗੇ ਆ ਉਹਨਾਂ ਤੋਂ ਫਰੈਂਚਾਈਜ਼ੀ ਫੀਸ ਵੀ ਜ਼ਿਆਦਾ ਉਹਨਾਂ ਨੇ ਇਨਕਰੀਜ਼ ਕਰ ਦਿੱਤੀ ਆ, ਇਨਵੈਂਟੋਰੀ ਦੇ ਵੀ ਜ਼ਿਆਦਾ ਪੈਸੇ ਮੰਗਦੇ ਆ। ਇੱਕ ਹਾਸ਼ਿਮ ਸਈਦ ਨਾਮ ਦਾ ਬੰਦਾ ਜੋ ਪਹਿਲਾਂ ਮਾਲਕ ਸੀਗਾ 7-11 ਦਾ ਸ਼ਿਕਾਗੋ ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ ਵੀ ਉਹ ਕਹਿੰਦਾ ਵੀ ਮੇਰੀ ਇੰਨੀ ਸੇਲ ਸੀ, ਉਹਦੀ ਇਨਕਮ ਨੈਟ ਇਨਕਮ ਕੁਛ ਵੀ ਨਹੀਂ। ਕਹਿੰਦੇ ਭਈ 7-11 ਵਾਲੇ ਇੱਦਾਂ ਬਿਜ਼ਨਸ ਸੈੱਲ ਕਰਦੇ ਸੀ ਵੀ ਤੁਸੀਂ ਇੱਕ ਤਰ੍ਹਾਂ ਨਾਲ ਗੋਲਡ ਮਾਈਨ ਖਰੀਦਣ ਜਾ ਰਹੇ ਹੈਗੇ ਆ, ਪਰ ਕਹਿੰਦਾ ਵੀ ਮੈਂ ਇਹ ਕਹਿ ਸਕਦਾ ਵੀ ਇਹ ਕੋਲ ਮਾਈਨ ਆ, ਗੋਲਡ ਮਾਈਨ ਨਹੀਂ ਹੈਗੀ। ਸੋ ਇੰਨਾ ਜ਼ਿਆਦਾ ਜਿਹੜਾ ਆ 7-11 ਵਾਲਿਆਂ ਦਾ ਇਹ ਰੌਲਾ ਰੱਪਾ ਚੱਲ ਰਿਹਾ। ਆਪਾਂ ਕਹਿ ਸਕਦੇ ਹਰਜੋਤ ਸਿੰਘ ਜੀ ਵੀ 7-11 ਦੀ ਜਿਹੜੀ ਅੰਦਰੂਨੀ ਲੜਾਈ ਆ ਇਹ ਹੁਣ ਥੋੜੀ ਬਾਹਰ ਜਿਹੜੀ ਇਹ ਸਾਹਮਣੇ ਆਈ ਆ। ਜਿਹੜੇ ਸਟੋਰ ਓਨਰਸ ਆ ਜਿਨ੍ਹਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਇੱਦਾਂ ਹੋਇਆ ਆ, ਉਹ ਹੁਣ ਇਹ ਗੱਲਾਂ ਜਿਹੜੀਆਂ ਸਾਹਮਣੇ ਪੇਸ਼ ਕਰ ਰਹੇ ਆ। ਉੱਦਾਂ 7-11 ਨੇ ਇਹ ਸਾਰੀਆਂ ਗੱਲਾਂ ਨੂੰ ਨਕਾਰਿਆ ਆ ਤੇ ਕਹਿੰਦੇ ਉੱਦਾਂ ਕੇਸ ਵੀ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜੇ ਲਾਸੂਟ ਜਿਹੜੇ ਹੋਏ ਸੀ ਉਹ ਡਿਸਮਿਸ ਜਿਹੜੇ ਉੱਦਾਂ ਹੋ ਗਏ ਸੀਗੇ। ਪਰ ਇਹ ਲੋਕ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਕੇਸ ਕੀਤੇ ਸੀਗੇ ਇਹ ਹੁਣ ਅੰਦਰੂਨੀ ਗੱਲਾਂ ਜਿਹੜੀਆਂ ਆ ਉਹ ਬਾਹਰ ਕਰ ਰਹੇ ਆ। ਪਰ ਇਹ ਇਸ ਦੇ ਵਿੱਚ ਕਿਤੇ ਨਾ ਕਿਤੇ ਤਾਂ ਹਰਜੋਤ ਸਿੰਘ ਜੀ ਸੱਚਾਈ ਕੁਛ ਨਾ ਕੁਛ ਤਾਂ ਜਿਹੜੀ ਉਹ ਹੋਵੇਗੀ। ਤੇ ਇਹ ਗੱਲਾਂ ਵੀ ਆਪਾਂ ਬੜੇ ਚਿਰ ਤੋਂ ਜਿਹੜੇ ਜਾਣਦੇ ਹਾਂ ਵੀ ਐਵੇਂ ਹੀ ਨਹੀਂ ਫਿਰ ਜਿਹੜੀ ਛਾਪੇਮਾਰੀ ਆ ਇੰਨੀ ਜ਼ਿਆਦਾ ਜਿਹੜੀ ਹੋਈ ਆ, ਉਸ ਤੋਂ ਕੁਛ ਚਿਰ ਬਾਅਦ ਹੀ ਕੁਛ ਇੱਦਾਂ ਦੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਕਹਿ ਲਓ ਵੀ ਘੁਸਰ ਮੁਸਰ ਇਸ ਦੇ ਬਾਰੇ ਜਿਹੜੀ ਕਰਨੀ ਸ਼ੁਰੂ ਕੀਤੀ ਸੀ ਵੀ ਹੋ ਸਕਦਾ ਆ ਵੀ 7-11 ਵਾਲਿਆਂ ਨੇ ਖੁਦ ਹੀ ਜਿਹੜਾ ਇਹ ਕੁਛ ਕੀਤਾ ਨਹੀਂ। ਬਿਲਕੁਲ ਉਹ ਕਹਿੰਦੇ ਵੀ 7-11 ਹੀ ਦੇ ਜਿਹੜੇ ਕੰਪਨੀ ਦੇ ਓਨਰਸ ਹੈਗੇ ਆ ਉਹੀ ਟਰਾਈ ਕਰ ਰਹੇ ਸੀ 7-11 ਦੇ ਉੱਤੇ ਆਈਸ ਨਾਲ ਰਲ ਕੇ ਜਿਹੜੇ ਛਾਪੇ ਮਰਾਏ ਜਾਣ ਤਾਂ ਕਿ ਜਿਹੜੇ ਸਟੋਰ ਵੀ ਸਾਡੇ ਕੋਲ ਵਾਪਸ ਆ ਜਾਣ, ਤਾਂ ਕਿ ਉਹਨਾਂ ਨੂੰ ਫੇਰ ਅਸੀਂ ਸੈੱਲ ਕਰ ਸਕੀਏ, ਫਰੈਂਚਾਈਜ਼ੀ ਫੀਸ ਲੈ ਸਕੀਏ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਹੋਰ ਕਿਸੇ ਫਰੈਂਚਾਈਜ਼ੀਆਂ ਤੇ ਇੰਨੇ ਛਾਪੇ ਨਹੀਂ ਪਏ ਹੈਗੇ ਆਈਸ ਵੱਲੋਂ। ਹੋਰ ਵੀ ਬਹੁਤ ਸਾਰੀਆਂ ਫਰੈਂਚਾਈਜ਼ੀਆਂ ਗੈਸ ਸਟੇਸ਼ਨਾਂ ਦੀਆਂ, ਸ਼ੈਵਰਨ ਆ, ਹੋਰ ਕਿੰਨੀਆਂ ਹੈਗੀਆਂ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਸਕਾਟ ਨਾਮ ਦਾ ਬੰਦਾ ਕਹਿੰਦਾ ਵੀ ਮੈਂ ਲੋਕਲ ਜਿਹੜਾ ਮੇਰਾ 7-11 ਸੀ ਉਹਦੇ ਉੱਤੇ ਮੈਂ ਹਮੇਸ਼ਾ ਹੀ ਜਾਂਦਾ ਸੀ। ਕਹਿੰਦੇ ਵੀ ਮੇਰੇ ਨਾਲ ਮੇਰੀਆਂ 2 ਲੜਕੀਆਂ ਵੀ ਜਾਂਦੀਆਂ ਸੀਆਂ ਤੇ ਕਹਿੰਦਾ ਵੀ ਜਿਹੜਾ ਉੱਥੇ ਪੰਜਾਬੀ ਮੁੰਡਾ ਹੁੰਦਾ ਸੀ ਹਮੇਸ਼ਾ ਹੀ ਕੰਮ ਕਰਦੇ 2, ਉਹ ਕਹਿੰਦੇ ਭਈ ਉਹ ਬਹੁਤ ਹੀ ਰਿਸਪੈਕਟ ਨਾਲ ਮੇਰੀਆਂ ਜਿਹੜੀਆਂ ਛੋਟੀਆਂ ਗੁੱਡੀਆਂ ਸੀਗੀਆਂ ਉਹਨਾਂ ਨੂੰ ਬਾਰਵੀ ਕਹਿ ਕੇ ਬੁਲਾਉਂਦੇ ਸੀ। ਤੇ ਕਹਿੰਦਾ ਆਲ ਆਫ ਸਡਨ ਕੀ ਹੋਇਆ ਵੀ ਉਹ ਇੱਕਦਮ ਹੀ ਡਿਸਅਪੀਅਰ ਹੋ ਗਏ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕਿੱਥੇ ਚਲੇ ਗਏ ਹਨਾ। ਤੇ ਕਹਿੰਦਾ ਵੀ ਬਹੁਤ ਹੀ ਇਹ ਦੁੱਖ ਵਾਲੀ ਗੱਲ ਆ ਵੀ ਇਹ ਖਾਸ ਕਰਕੇ ਜਿਹੜੀ ਆ ਇੰਡੀਅਨ ਕਮਿਊਨਿਟੀ ਨੂੰ ਬਹੁਤ ਜਿਹੜੀ ਆ ਇੰਪੈਕਟ ਕਰ ਰਹੀ ਆ, ਕਿਉਂਕਿ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਆ 7-11 ਨੂੰ ਓਨ ਕਰਦੇ ਹੈਗੇ ਆ। ਜੀ ਜੀ ਜੀ। ਸੋ ਇਹ ਜਿਹੜੀ ਆ 7-11 ਦਾ ਜਿਹੜਾ ਆ ਰੇੜਕਾ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆਪਣੇ ਆਇਆ ਹੋਇਆ ਆ ਜੀ। ਬਿਲਕੁਲ। ਸੋ ਇਹ ਜਿਹੜੀ ਅੱਜ ਜੇ ਤੁਸੀਂ ਗੂਗਲ ਕਰਕੇ ਦੇਖੋ ਮੇਨ ਸਟੋਰੀ ਬਣੀ ਹੋਈ ਆ ਟਵਿੱਟਰ ਦੇ ਉੱਤੇ ਵੀ ਵੀ 7-11 ਕਾਰਪੋਰੇਟ ਆਈਸ ਵਾਲਿਆਂ ਨੂੰ ਐਜ਼ ਏ ਵੈਪਨ ਯੂਜ਼ ਕਰ ਰਿਹਾ ਹੈਗਾ ਆਪਣੇ ਹੀ ਜਿਹੜੇ ਫਰੈਂਚਾਈਜ਼ੀ ਓਨਰ ਆ ਉਹਨਾਂ ਦੇ ਉਲਟ। ਸੋ ਜਿਹੜੇ 7-11 ਦੇ ਫਰੈਂਚਾਈਜ਼ੀ ਓਨਰਸ ਆ ਉਹਨਾਂ ਨੂੰ ਵੀ ਰਲ ਕੇ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ ਆ। ਤੇ ਜਿਹੜੇ ਨਵੇਂ ਕਹਿੰਦੇ ਆ ਵੀ ਅਸੀਂ 7-11 ਖਰੀਦਣੇ ਆ ਉਹਨਾਂ ਨੂੰ ਜ਼ਰੂਰ ਬਹੁਤ ਰਿਸਰਚ ਕਰਨੀ ਚਾਹੀਦੀ ਆ ਵੀ ਕਿਤੇ ਇਸ ਗੋਲਡ ਮਾਈਨ ਵਾਲੇ ਟਰੈਪ ਦੇ ਵਿੱਚ ਨਾ ਫਸ ਜਾਇਓ, ਜਿਸ ਤਰ੍ਹਾਂ ਜਿਹੜਾ ਇੱਕ ਰਹਿ ਚੁੱਕਾ ਮਾਲਕ 7-11 ਦਾ ਕਹਿ ਰਿਹਾ ਵੀ ਨਹੀਂ ਇਹ ਤਾਂ ਕੋਲ ਮਾਈਨ ਆ, ਗੋਲਡ ਮਾਈਨ ਨਹੀਂ ਹੈਗੀ। ਤੇ ਹਰਜੋਤ ਸਿੰਘ ਜੀ ਜੇ ਇਸ ਦਾ ਆਪਣਾ ਦੂਸਰਾ ਪੱਖ ਦੇਖੀਏ ਤਾਂ ਜੇ ਇਹ ਜਿਹੜੀ ਹੁਣ 7-11 ਦਾ ਜਿਹੜਾ ਕਾਰਪੋਰੇਟ ਆ ਜੋ ਇਸ ਟਾਈਮ ਅਮਰੀਕਾ ਦੇ ਵਿੱਚ ਮਾਹੌਲ ਬਣਿਆ ਹੈ ਵੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਆਉਂਦਾ ਆ ਉਸ ਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ। ਹੁਣ ਕਹਿੰਦੇ ਆ ਵੀ ਉਹਨਾਂ ਦਾ ਇਹ ਕਹਿਣਾ ਵੀ ਜੇ ਤੁਸੀਂ ਗੈਰ ਕਾਨੂੰਨੀ ਬੰਦਿਆਂ ਨੂੰ ਇੱਦਾਂ ਇਹ ਤੁਸੀਂ ਕਰ ਰਹੇ ਹੋ, ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਪਤਾ ਕੀਤਾ ਆ, ਕਹਿੰਦੇ ਫਿਰ ਸਾਡਾ ਹੱਕ ਬਣਦਾ ਹੈ
ਵੀ ਇਹਨਾਂ ਸਾਰਿਆਂ ਤੋਂ ਜਿਹੜੇ ਉਹ ਵਾਪਸ ਲਏ ਜਾਣ, ਕਿਉਂਕਿ ਇਹਨਾਂ ਨੇ ਤਾਂ ਇਹੀ ਕੰਮ ਜਿਹੜਾ ਫਿਰ ਉਹ ਚਲਾਈ ਰੱਖਣਾ ਆ। ਸੋ ਇਹ ਬਹੁਤ ਸਾਰੇ ਜਿਹੜੇ ਆਪਣੇ ਲੋਕ ਆ ਜਿਹੜੇ ਹੁਣ ਉਹਨਾਂ ਦੇ ਉੱਤੇ ਜਦੋਂ ਇਸ ਤਰੀਕੇ ਨਾਲ ਹਿੱਟ ਹੋਇਆ ਆ ਤੇ ਹੁਣ ਇਹ ਕਹਿੰਦੇ ਆ ਵੀ ਨਹੀਂ ਇਹ ਮਾੜੀ ਗੱਲ ਆ, ਪਰ ਉੱਦਾਂ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਕਹਿੰਦੇ ਆ ਵੀ ਨਹੀਂ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਇਹ ਜਿਹੜਾ ਸਖਤ ਸਟੈਂਡ ਆ ਉਹ ਇਸ ਤਰੀਕੇ ਨਾਲ ਬਰਕਰਾਰ ਰਹਿਣਾ ਚਾਹੀਦਾ ਆ। ਸੋ ਜਦੋਂ ਘਰੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਅੱਗ ਜਦੋਂ ਪਹੁੰਚਦੀ ਆ ਤੇ ਫਿਰ ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਉਹ ਜ਼ਿਆਦਾ ਉਸ ਹਿਸਾਬ ਦੇ ਨਾਲ ਮੱਚਦੀ ਆ। ਜੇ ਤੁਸੀਂ ਉਸ ਪੱਖ ਤੋਂ ਜਿਹੜਾ ਉਹ ਦੇਖੋ ਤਾਂ 7-11 ਵਾਲੇ ਫਿਰ ਕਹਿੰਦੇ ਵੀ ਅਸੀਂ ਤਾਂ ਫਿਰ ਕਾਨੂੰਨ ਦੀ ਪਾਲਣਾ ਹੀ ਕਰ ਰਹੇ ਹਾਂ, ਕਿਉਂਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਅਨਡਾਕੂਮੈਂਟਡ ਬੰਦਿਆਂ ਨੂੰ ਉੱਥੇ ਇੱਕ ਹਿਸਾਬ ਨਾਲ ਨੌਕਰੀ ਦੇ ਰਹੇ ਆ, ਸ਼ਰਨ ਦੇ ਰਹੇ ਆ, ਅਤੇ ਵੇਜਿਸ ਨੂੰ ਲੈ ਕੇ ਜਿਹੜਾ ਹੇਰਾ ਫੇਰੀਆਂ ਜਿਹੜੀਆਂ ਆ ਉਹ ਕਰ ਰਹੇ ਆ। ਫਿਰ ਜੇ ਉਸ ਪੱਖ ਤੋਂ ਦੇਖਿਆ ਜਾਵੇ ਤਾਂ ਫਿਰ ਜਿਹੜੇ ਉਹ ਵੀ ਸੱਚੇ ਜਾਪਦੇ ਆ, ਅਤੇ ਇੱਧਰਲੇ ਪਾਸੋਂ ਜੇ ਦੇਖਿਆ ਜਾਵੇ ਤਾਂ ਇਹ ਫਿਰ ਇੱਦਾਂ ਲੱਗਦਾ ਵੀ ਇਹ ਤਾਂ ਬੜਾ ਹੀ ਧੱਕਾ ਜਿਹੜਾ ਇਹਨਾਂ ਦੇ ਨਾਲ ਜਿਹੜਾ ਹੋ ਰਿਹਾ, ਵੀ ਇਹਨਾਂ ਤੋਂ ਜਿਹੜੇ ਸਟੋਰ ਛਡਾਉਣ ਦੇ ਲਈ ਕਈ ਤਰੀਕੇ ਦੇ ਜਿਹੜੇ ਹੀਲੇ ਵਸੀਲੇ ਜਿਹੜੇ ਆ ਉਹ ਕਰ ਰਹੇ ਨੇ। ਸੋ ਯੂ ਨੈਵਰ ਨੋ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਆ ਕਿਸ ਪਾਸੇ ਵੱਲ ਨੂੰ ਗੱਲ ਜਾਊਗੀ। ਪਰ ਇੱਦਾਂ ਲੱਗ ਰਿਹਾ ਵੀ ਜਿਹੜੇ ਕੋਈ ਵੱਡੇ ਪ੍ਰਸ਼ਾਸਨ ਹੋਣਗੇ ਜਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਜਿਹੜੇ ਵੀ ਹੋਣਗੇ, ਉਹਨਾਂ ਨੇ ਇਨ ਦੀ ਐਂਡ 7-11 ਦੇ ਜਿਹੜੇ ਓਨਰਸ ਹੈਗੇ ਆ, ਐਕਚੁਅਲ ਜਿਹੜੇ ਫਰੈਂਚਾਈਜ਼ੀ ਉਹ ਇਕੱਲੀਆਂ ਸਟੋਰਾਂ ਦੇ ਓਨਰ ਨਹੀਂ, ਜਿਹੜੇ ਮੇਨ ਜਿਨ੍ਹਾਂ ਕੋਲ ਨਾਮ ਆ, ਬ੍ਰਾਂਡ ਆ, ਉਹਨਾਂ ਦਾ ਪੱਖ ਹੀ ਉਹ ਲੈਣਗੇ। ਜੀ ਬਿਲਕੁਲ, ਉਹ ਕਹਿੰਦੇ ਵੀ ਇੱਕ ਤਾਂ ਫਰੈਂਚਾਈਜ਼ੀ ਫੀਸ ਬੜੀ ਇਨਕਰੀਜ਼ ਕਰ ਦਿੱਤੀ ਗਈ ਆ, ਲਾਜ਼ ਜਿਹੜੇ ਰੂਲਸ ਬੜੇ ਸਟ੍ਰਿਕਟ ਕਰ ਦਿੱਤੇ ਗਏ ਆ, ਅਤੇ ਸਭ ਤੋਂ ਵੱਧ ਇਹ ਆ ਭਈ ਜਿਹੜਾ ਮੈਂ ਕੱਲ੍ਹ ਦੇਖਦਾ ਸੀ ਬੇ ਏਰੀਏ 'ਚ ਕਈ 7-11 ਦੀ ਜਿਹੜੀ ਸੈਲਰੀ ਹੈਗੀ ਆ, ਜਿਹੜੇ ਇੰਪਲਾਈਜ਼ ਆ $17 ਦੇ ਕਰੀਬ ਆ, ਅਤੇ ਉਹ ਕਹਿੰਦੇ ਸਾਨੂੰ ਇੰਪਲਾਈ ਲੱਭਣੇ ਬੜੇ ਹਾਰਡ ਆ, ਪ੍ਰੋਫਿਟ ਮਾਰਜਨ ਬੜਾ ਘੱਟ ਗਿਆ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਸਦਰਨ ਕੈਲੀਫੋਰਨੀਆ ਤੋਂ ਸਨੀ ਸੰਧੂ ਨਾਮ ਦਾ ਜਿਹੜਾ ਬੰਦਾ ਆ, ਉਹ ਕਹਿੰਦਾ ਵੀ ਮੈਂ 1999 'ਚ 7-11 ਇੱਕ ਖਰੀਦਿਆ ਸੀ ਜਦੋਂ ਮੈਂ 28 ਸਾਲਾਂ ਦਾ ਸੀ। ਮੈਂ ਇੰਡੀਆ ਤੋਂ ਇਮੀਗਰੈਂਟ ਹੋ ਕੇ ਆਇਆ ਸੀ, ਅਤੇ 14 ਸਾਲਾਂ ਦੇ ਵਿੱਚ ਕਹਿੰਦਾ ਵੀ ਮੈਂ ਬਹੁਤ ਕੌਨਫੀਡੈਂਟ ਸੀ, ਅਤੇ ਮੈਂ ਫਿਰ 3 ਹੋਰ ਸਟੋਰ ਖਰੀਦ ਲਏ। ਅਤੇ ਕਹਿੰਦੇ ਵੀ ਹੁਣ ਪੋਜੀਸ਼ਨ ਇੱਦਾਂ ਦੀ ਬਣੀ ਆ, ਪਿਛਲੇ ਸਾਲ ਇੱਕ ਵੇਚਿਆ ਮੈਂ, 2 ਹੋਰ ਹੁਣ ਟਰਾਈ ਕਰ ਰਿਹਾ ਵੇਚਣ ਦੀ, ਪਰ ਵਿਕਦੇ ਨਹੀਂ ਹੈਗੇ। ਅਤੇ ਇੰਨੀ ਜ਼ਿਆਦਾ ਵਰਸ ਕੰਡੀਸ਼ਨ ਬਣ ਰਹੀ ਆ ਵੀ ਉਹ ਇੰਨਾ ਕੁਛ ਕੰਟਰੋਲ ਕਰਨਾ ਚਾਹੁੰਦੇ ਆ ਵੀ ਜਿਹੜਾ ਫਰੈਂਚਾਈਜ਼ੀ ਓਨਰ ਆ ਉਹ ਕੁਛ ਵੀ ਨਾ ਕਰ ਸਕੇ। ਸੋ ਹਾਲਾਂਕਿ ਇਹ ਜਿਹੜੀ ਕੰਪਨੀ ਆ ਜੈਪਨੀਜ਼ ਓਨਡ ਆ, ਜੈਪਨੀਜ਼ ਜਿਹੜੇ ਲੋਕ ਆ ਉਹ ਇਸ ਕੰਪਨੀ ਨੂੰ ਓਨ ਕਰਦੇ ਹੈਗੇ ਆ। ਸੋ ਇਸੇ ਤਰ੍ਹਾਂ ਲਾਸ ਐਂਜਲਸ ਏਰੀਏ ਦੇ ਵਿੱਚ 40 ਸਟੋਰ ਕਹਿੰਦੇ ਸੇਲ 'ਤੇ ਆ। ਜੇ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ 7-11 ਸਟੋਰ ਅੱਜ ਕੱਲ੍ਹ ਸੇਲ 'ਤੇ ਆ। ਸੋ ਉਹਦਾ ਮੇਨ ਰੀਜ਼ਨ ਇਹੀ ਆ ਵੀ ਇੱਕ ਤਾਂ ਆਈਸ ਵਾਲਾ ਬਹੁਤ ਰੌਲਾ ਪਿਆ ਆ, ਅਤੇ ਦੂਸਰਾ ਜਿਹੜਾ ਆ ਉਹਨਾਂ ਨੇ ਰੂਲ ਇੰਨੇ ਸਟ੍ਰਿਕਟ ਕਰਤੇ ਆ, ਪ੍ਰੋਫਿਟ ਮਾਰਜਨ ਬੜਾ ਘਟਾਤਾ ਆ, ਇੰਪਲਾਈ ਲੱਭਣੇ ਬੜੇ ਔਖੇ ਆ। ਸੋ ਇੱਕ ਤਰ੍ਹਾਂ ਨਾਲ ਇਹ ਜਿਹੜਾ ਗੋਲਡ ਡਰੀਮ ਸੀ ਉਹ ਲੋਕਾਂ ਦਾ ਇਹ ਕੋਲਡ ਡਰੀਮ ਬਣਦਾ ਆ ਰਿਹਾ ਨਜ਼ਰ। ਜੀ ਅਗਲੀ ਖਬਰ ਜਿਹੜੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਕੱਲ੍ਹ ਜਿਹੜੇ ਪੁਲਿਸ ਦੀ ਬਰੂਟੈਲਿਟੀ ਦਾ, ਫੈਟੈਲਿਟੀ ਦਾ ਇੱਕ ਹੋਰ ਕਾਲੇ ਮੂਲ ਦਾ ਬੰਦਾ ਜਿਹੜਾ ਸ਼ਿਕਾਰ ਹੋਇਆ। 26 ਸਾਲਾਂ ਦਾ ਜਮੈਲ ਰੋਬਰਟਸਨ, ਜਿਹੜਾ ਕਿ ਇੱਕ ਬਾਰ ਦੇ ਬਾਹਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ, ਉੱਥੇ ਇੱਕ ਬੰਦਾ ਜਿਹੜਾ ਸ਼ੂਟਿੰਗ ਕਰਨ ਦੇ ਇਰਾਦੇ ਦੇ ਨਾਲ ਆਇਆ। ਜਦ ਇਸਨੇ ਦੇਖਿਆ, ਇਸਨੇ ਆਪਣੇ ਹਥਿਆਰ ਦੀ ਵਰਤੋਂ ਕਰਦੇ ਹੋਏ, ਆਪਣੀ ਜਿਹੜੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਇਸਨੇ ਉਸ ਨੂੰ ਰੋਕ ਲਿਆ ਅਤੇ ਡਿਟੇਨ ਕਰ ਲਿਆ। ਜਦ ਸ਼ੂਟਿੰਗ ਦੀ ਖਬਰ ਪੁਲਿਸ ਤੱਕ ਪਹੁੰਚੀ, ਪੁਲਿਸ ਆਪਣੀਆਂ ਗੱਡੀਆਂ ਸਾਇਰਨ ਵੀਲ ਕਰਦੀ ਹੋਈ ਉੱਥੇ ਪਹੁੰਚੀ। ਉਹਨਾਂ ਨੇ ਦੇਖਿਆ ਵੀ ਇਸ ਜਿਹੜੇ ਕਾਲੇ ਮੂਲ ਦੇ ਬੰਦੇ ਨੇ ਇੱਕ ਬੰਦੇ ਨੂੰ ਜਿਹੜਾ ਡਿਟੇਨ ਕਰਕੇ ਰੱਖਿਆ। ਉਹਨਾਂ ਨੇ ਸੋਚਿਆ ਵੀ ਕਿਤੇ ਇਹੀ ਸ਼ੂਟਰ ਆ, ਅਤੇ ਉਹਨਾਂ ਨੇ ਇਸ ਸਿਕਿਉਰਿਟੀ ਗਾਰਡ ਨੂੰ ਉੱਥੇ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ। ਅਤੇ ਇਹਦੇ ਵਿੱਚ ਹਰਜੋਤ ਸਿੰਘ ਜੀ ਸ਼ਰੇਆਮ ਜਿਹੜਾ ਧੱਕਾ ਜਿਹੜਾ ਉਹ ਨਜ਼ਰ ਆ ਰਿਹਾ, ਜਸਟ ਬਿਕੋਜ਼ ਉਹਦਾ ਜਿਹੜਾ ਰੰਗ ਜਿਹੜਾ ਆ ਉਹ ਕਾਲੇ ਰੰਗ ਦਾ ਸੀਗਾ, ਅਤੇ ਜਿਹੜਾ ਐਕਚੁਅਲ ਸਸਪੈਕਟ ਸ਼ੂਟਰ ਜਿਹੜਾ ਸੀਗਾ ਉਹ ਗੋਰੇ ਰੰਗ ਦਾ ਸੀਗਾ। ਸੋ ਇੱਦਾਂ ਦੇ ਜਿਹੜੇ ਹਾਲਾਤ ਆ ਇਸ ਟਾਈਮ ਜਿਹੜੇ ਉਹ ਬਣੇ ਹੋਏ ਨੇ ਲੋਕਾਂ ਦੇ ਵਿੱਚ। ਇਸ ਨੂੰ ਲੈ ਕੇ ਬੜੀ ਨਿਰਾਸ਼ਾ ਜਿਹੜੀ ਆ ਪੁਲਿਸ ਨੂੰ ਲੈ ਕੇ ਹੋਈ ਆ ਵੀ ਪੁਲਿਸ ਨੇ ਆ ਕੀ ਜਿਹੜਾ ਚੰਨ ਚਾੜ ਦਿੱਤਾ। ਇੱਕ ਤਾਂ ਉਸਨੇ ਉੱਥੇ ਗੋਲੀਬਾਰੀ ਹੋਣ ਤੋਂ ਬਚਾਇਆ, ਅਤੇ ਖੁਦ ਪੁਲਿਸ ਦੀਆਂ ਗੋਲੀਆਂ ਦਾ ਜਿਹੜਾ ਇਹ ਸ਼ਿਕਾਰ ਜਿਹੜਾ ਹੋ ਗਿਆ। ਇਲੀਨੋਇਸ ਤੋਂ ਦੇ ਬਾਹਰ ਦੇ ਵਿੱਚ ਇਹ ਖਬਰ ਆ ਰਹੀ ਆ ਜੀ। ਅਤੇ ਸਾਡਾ ਸਮਾਂ ਵੀ ਜਿਹੜਾ ਉਹ ਸਮਾਪਤ ਹੋਣ ਵਾਲਾ, ਉਹ ਤੋਂ ਜਾਂਦੇ ਜਾਂਦੇ ਇੱਕ ਖਬਰ ਹੋਰ ਇਮੀਗ੍ਰੇਸ਼ਨ ਦੇ ਨਾਲ, ਉਹ ਖਾਸ ਕਰਕੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਗੱਲ ਕਰਦੇ ਜਾਈਏ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਕੈਨੇਡਾ ਦੇ ਵਿੱਚ ਆ ਰਹੇ ਹੈਗੇ ਆ। ਸੋ ਇਹੀ ਰੀਜ਼ਨ ਸੀ ਕਿ ਜਦੋਂ ਜਸਟਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਵਿੱਚ ਗਏ, ਅਤੇ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਉਹ ਪਸੰਦ ਨਹੀਂ ਆਏ, ਕਿਉਂਕਿ ਕਹਿੰਦੇ ਵੀ ਪੋਲੀਟੀਕਲ ਅਸਾਈਲਮ ਕੇਸ ਲੈਣ ਵਾਲਿਆਂ ਦੇ ਵਿੱਚ
ਵਿੱਚ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਜਿਹੜੀ ਸਿੱਖਾਂ ਦੀ ਹੋਈ ਆ। ਕਹਿੰਦੇ 2018 ਦੇ ਪਹਿਲੇ 6 ਮਹੀਨਿਆਂ 'ਚ 39% ਜਿਹੜਾ ਇਨਕਰੀਜ਼ ਹੋਇਆ ਹੈਗਾ ਆ ਪੋਲੀਟੀਕਲ ਅਸਾਈਲਮ ਦੇ ਵਿੱਚ ਸਿੱਖਾਂ ਵੱਲੋਂ। 300% ਇਨਕਰੀਜ਼ ਹੋਰ ਪਿਛਲੇ ਸਾਲਾਂ ਦੇ ਮੁਕਾਬਲੇ ਹੋਇਆ ਜੇ ਦੇਖਿਆ ਜਾਵੇ। ਇਹ ਇਕੱਲਾ 39% ਇਸ ਸਾਲ, ਅਤੇ ਜੇ ਟੋਟਲ 4-5 ਸਾਲਾਂ ਦਾ ਦੇਖਿਆ ਜਾਵੇ ਇੰਨਾ ਜ਼ਿਆਦਾ ਹੋਇਆ ਹੈਗਾ। ਮਿਡ 2018 ਤੇ 1805 ਕਲੇਮ ਜਿਹੜੇ ਸਿੱਖਾਂ ਵੱਲੋਂ ਕੀਤੇ ਗਏ ਆ ਕੈਨੇਡਾ ਦੇ ਵਿੱਚ। ਅਤੇ ਹੋਰ ਵੀ ਜਿਹੜੇ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੇ ਉਲਟ ਜਿਹੜੇ ਕੰਜ਼ਰਵੇਟਿਵ ਪਾਰਟੀ ਆ ਉਹ ਵੀ ਬਹੁਤ ਰੌਲਾ ਰੱਪਾ ਪਾ ਰਹੀ ਆ ਵੀ ਇਹ ਜਿਹੜੇ ਪੰਜਾਬੀ ਆ ਉਹਨਾਂ ਨੂੰ ਜਿਹੜਾ ਆ ਬਹੁਤ ਇੱਕ ਤਰ੍ਹਾਂ ਨਾਲ ਫੇਵਰ ਕਰ ਰਿਹਾ ਹੈਗਾ। ਕਹਿੰਦੇ ਵੀ ਇੰਡੀਅਨ ਸਿਟੀਜ਼ਨਸ ਦੀ ਜੇ ਗੱਲ ਕਰਦੇ ਜਾਈਏ 2017 ਦੇ ਵਿੱਚ 4,90,552 ਲੋਕਾਂ ਨੇ ਵਿਜ਼ਟਰ ਵੀਜ਼ੇ ਲਈ ਆਉਣ ਦੇ ਲਈ ਜਾਂ ਸੁਪਰ ਵੀਜ਼ਾ ਉੱਥੇ ਕਿਹਾ ਜਾਂਦਾ ਅਪਲਾਈ ਕੀਤਾ ਇੰਡੀਆ ਦੇ ਵਿੱਚ, ਜਿਹਦੇ ਵਿੱਚੋਂ 61% ਲੋਕ 2,95,867 ਲੋਕਾਂ ਨੂੰ ਵੀਜ਼ਾ ਦੇ ਦਿੱਤਾ ਗਿਆ। ਬਹੁਤ ਸਾਰੇ ਕਹਿੰਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਵੀਜ਼ਾ ਜਿਹੜਾ ਕੈਨੇਡਾ ਦੇ ਵਿੱਚ ਦੇ ਦਿੱਤਾ ਜਾਂਦਾ ਹੈਗਾ ਆ। ਸੋ US ਦੀ ਇਮੀਗ੍ਰੇਸ਼ਨ ਤੋਂ ਬਾਅਦ ਕੈਨੇਡਾ ਦੀ ਇਮੀਗ੍ਰੇਸ਼ਨ ਵਿੱਚ ਵੀ ਜਿਹੜਾ ਆ ਇਹ ਕਾਫੀ ਮਾਹੌਲ ਗਰਮਾਇਆ ਹੋਇਆ ਆ। ਜੀ ਜੀ, ਅਗਲੀ ਜਿਹੜੇ ਆ ਜਾਂਦੇ ਜਾਂਦੇ ਇੱਕ ਵਾਰੀ ਫਿਰ ਅਪਡੇਟ ਜਿਹੜੀ ਫਾਇਰ ਨੂੰ ਲੈ ਕੇ ਕਰਦੇ ਜਾਈਏ। ਕਹਿੰਦੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਫਾਇਰ ਉਹ 1000 ਓਕਸ ਇਲਾਕੇ ਵੱਲ ਜਿਹੜੀ ਵਧੀ ਆ, ਜਿੱਥੇ ਹੁਣੇ ਰੀਸੈਂਟਲੀ ਬੜੀ ਮੰਦਭਾਗੀ ਘਟਨਾ ਗੋਲੀਬਾਰੀ ਦੀ ਜਿਹੜੀ ਆ ਬਾਰ ਦੇ ਵਿੱਚ ਉੱਥੇ ਵਾਪਰੀ ਸੀ। ਅਤੇ ਕਹਿੰਦੇ ਅੱਗ ਨੇ ਅਚਾਨਕ ਜ਼ੋਰ ਜਿਹੜਾ ਆ ਉੱਧਰ ਜਾਂਦੇ ਹੀ ਹੁਣ ਇਸ ਟਾਈਮ ਫੜ ਲਿਆ ਆ, ਅਤੇ ਬੜੀ ਤੇਜ਼ੀ ਦੇ ਨਾਲ ਲਪਟਾਂ ਜਿਹੜੀਆਂ ਆ ਉਹ ਦੇਖੀਆਂ ਜਾ ਰਹੀਆਂ ਆ। ਸੋ ਉੱਧਰ ਸਿਚੁਏਸ਼ਨ ਜਿਹੜੀ ਆ ਹੋਰ ਵੀ ਜ਼ਿਆਦਾ ਬੈਡ ਇਸ ਟਾਈਮ ਬਣਦੀ ਜਾ ਰਹੀ ਆ। 1000 ਓਕਸ ਵੱਲ ਨੂੰ ਜਿਹੜੀ ਇਹ ਅੱਗ ਆ ਰਾਈਟ ਨਾਓ ਉੱਥੇ ਵੱਧ ਰਹੀ ਆ। ਜਿਹੜਾ ਮੈਲੀਬੂ ਇਲਾਕੇ ਵਾਲੇ ਪਾਸੇ ਜਿਹੜੀ ਹਰਜੋਤ ਸਿੰਘ ਦੀ ਅੱਗ ਇਸ ਟਾਈਮ ਲੱਗੀ ਹੋਈ ਆ, ਜਿਸ ਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਵੀ 35% ਅੱਗ ਦੇ ਉੱਤੇ ਜਿਹੜਾ ਕਾਬੂ ਪਾਇਆ ਗਿਆ ਆ। ਸੋ ਉੱਧਰ ਹੋਰ ਜਿਹੜੀ ਸਿਚੁਏਸ਼ਨ ਇਸ ਟਾਈਮ ਬੈਡ ਹੋਈ ਆ, ਅਤੇ ਲਗਾਤਾਰ ਜਿਹੜੀ ਅੱਗ ਦੇ ਵਿੱਚ ਉੱਧਰ ਹੁਣ ਵਾਧਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ। ਤੇ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਉਸ ਏਰੀਏ ਨੂੰ ਜਾ ਰਹੇ ਆ 101 ਤੇ ਜਾਂ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈਗਾ ਜਾਣ ਤੋਂ ਪਹਿਲਾਂ। ਅਤੇ ਇਸੇ ਤਰ੍ਹਾਂ ਜਿਹੜੇ ਅੱਗ ਵਾਲੇ ਏਰੀਏ ਜਾਂ ਉਹ ਤੋਂ 50 ਜਾਂ 100 ਮੀਲ ਦੇ ਏਰੀਏ 'ਚ ਲੋਕ ਰਹਿੰਦੇ ਆ, ਜਿਹੜੀ ਸਮੋਕ ਐਡਵਾਈਜ਼ਰੀ ਆ ਉਹ ਹੈਲਥ ਡਿਪਾਰਟਮੈਂਟਸ ਵੱਲੋਂ ਇਸ਼ੂ ਕੀਤੀ ਗਈ ਆ। ਖਾਸ ਕਰਕੇ ਬੱਚੇ ਅਤੇ ਬਜ਼ੁਰਗ ਜਾਂ ਜਿਨ੍ਹਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਆ ਉਹਨਾਂ ਨੂੰ ਜਿਹੜਾ ਆ ਸਮੋਕ ਤੋਂ ਆਪਣੇ ਮੂੰਹ ਦੇ ਉੱਤੇ ਜਿਹੜਾ ਉਹ ਹੁੰਦਾ ਹੈਗਾ ਸਮੋਕ ਰੋਕਣ ਦੇ ਲਈ ਉਹ ਜ਼ਰੂਰ ਮਾਸਕ ਲਾਉਣਾ ਚਾਹੀਦਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਆ। ਸੋ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਹੁਣ ਆਪਾਂ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 147